ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਟੈਰਿਫਸ ਨੂੰ ਲੈ ਕੇ, ਕਿਉਂਕਿ ਅੱਜ ਸਵੇਰੇ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਟੈਰਿਫਸ ਸ਼ਨੀਚਰਵਾਰ ਤੋਂ ਸ਼ੁਰੂ ਹੋਣੇ ਸੀ, ਉਹਦੇ ਕਰਕੇ ਅੱਜ ਸਟਾਕ ਮਾਰਕੀਟ ਸਵੇਰੇ 600 ਪੁਆਇੰਟ ਦੇ ਕਰੀਬ ਡਿੱਗ ਪਈ ਸੀ। ਉਸ ਤੋਂ ਬਾਅਦ ਫਿਰ ਇਹ ਖਬਰ ਆਈ ਪਈ ਜੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਹੈਗੀ ਆ, ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਤੇ ਉਹ ਐਗਰੀ ਕੀਤੇ ਆ ਵੀ ਅਸੀਂ 10,000 ਦੇ ਕਰੀਬ ਜੋ ਫੌਜੀ ਆ ਉਹ ਯੂਐਸ ਬਾਰਡਰ ਦੇ ਉੱਤੇ ਲਾ ਰਹੇ ਆ, ਜੋ ਕਿ ਅਮਰੀਕਾ ਦੇ ਵਿੱਚ ਫੈਂਟਲਿਨ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਰੋਕੂਗੀ। ਦੂਸਰੇ ਪਾਸੇ ਕੈਨੇਡਾ ਨੂੰ ਲੈ ਕੇ ਟੈਰਿਫ ਲੱਗ ਗਏ ਹੈਗੇ ਆ, ਪਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਅੱਜ ਸਵੇਰੇ ਵੀ ਗੱਲਬਾਤ ਹੋਈ ਹੈ ਟਰੰਪ ਉਹਨਾਂ ਦੇ ਨਾਲ, ਤੇ ਬਾਅਦ ਦੁਪਹਿਰ ਵੀ ਹੋਣੀ ਹੈਗੀ ਆ। ਕੈਨੇਡਾ ਵਾਲੇ ਪਾਸਿਓਂ ਦੇਖੋ ਵੀ ਕੀ ਆਉਂਦਾ ਆ, ਤੇ ਚਾਈਨਾ ਦੇ ਉੱਤੇ ਵੀ 10% ਜਿਹੜੇ ਟੈਰਿਫ ਲੱਗ ਗਏ ਆ, ਤੇ ਚਾਈਨਾ ਵਾਲੇ ਕਹਿੰਦੇ ਆ ਵੀ ਹੁਣ ਅਸੀਂ ਰਿਟੈਲੀਏਟ ਕਰਾਂਗੇ। ਸੋ ਜੇ ਡਿਟੇਲ ਦੇ ਵਿੱਚ ਦੱਸਦੇ ਜਾਈਏ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਮੈਕਸੀਕੋ ਨੇ ਡੀਲ ਬਣਾ ਲਈ ਆ ਯੂਐਸ ਦੇ ਨਾਲ। ਜੋ ਟਰੰਪ ਉਹਨਾਂ ਦੇ ਟੈਰਿਫ ਸੀ ਉਹਨਾਂ ਨੂੰ 1 ਮਹੀਨੇ ਦੇ ਲਈ ਡਿਲੇ ਕਰ ਦਿੱਤਾ ਗਿਆ, ਕਿਉਂਕਿ ਟਰੰਪ ਉਹਨਾਂ ਨੇ ਉੱਥੇ ਦੇ ਜਿਹੜੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਮ ਉਹਨੂੰ ਇਹ ਕਿਹਾ ਵੀ ਮੈਂ 1 ਮਹੀਨੇ ਦੇ ਵਿੱਚ ਦੇਖੂੰਗਾ ਵੀ ਕੀ ਅਸਰ ਹੋ ਰਿਹਾ ਹੈਗਾ, ਤੁਸੀਂ ਕਿੰਨੀ ਕੁ ਸਖਤੀ ਦੇ ਨਾਲ ਬਾਰਡਰ ਨੂੰ ਜਿਹੜਾ ਕੰਟਰੋਲ ਕਰ ਰਹੇ ਹੈਗੇ ਆ। ਸੋ 25% ਟੈਕਸ ਆਵਾਕਾਡੋਜ਼ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਲੱਗਣਾ ਸੀ। ਆਲਰੇਡੀ ਜੇ ਤੁਸੀਂ ਵੀਕਐਂਡ ਦੇ ਦੌਰਾਨ ਦੇਖਿਆ ਹੋਣਾ, ਕੀਮਤਾਂ ਵੈਸੇ ਹੀ ਚੱਕ ਦਿੱਤੀਆਂ ਗਈਆਂ ਸੀਗੀਆਂ ਸਮਾਨ ਦੀਆਂ। ਸੋ ਕੁਝ ਇਕਨੋਮਿਸਟ ਇਹ ਕਹਿ ਰਿਹਾ ਈਵਨ ਦੋ ਜੋ ਟੈਰਿਫਸ ਆ ਉਹ ਹੁਣ ਰੋਕ ਦਿੱਤੇ ਗਏ ਆ, ਪਰ ਕੀਮਤਾਂ ਕਈ ਚੀਜ਼ਾਂ ਦੀਆਂ ਜਿਹੜੀਆਂ ਆ ਉਹ ਅਪ ਹੀ ਰਹਿਣਗੀਆਂ। ਕੈਨੇਡਾ ਵਾਲਿਆਂ ਨੇ ਜਿਹੜੀ ਸਿਚੁਏਸ਼ਨ ਆ ਉਹ ਵਾਈਟ ਹਾਊਸ ਇਹ ਕਹਿ ਰਿਹਾ ਵੀ ਉਹਨੇ ਸੀਰੀਅਸਲੀ ਨਹੀਂ ਲਿਆ ਪਈ ਜੀ ਟੈਰਿਫ ਲੱਗ ਜਾਊਗੇ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ, ਤੇ ਕੀ ਹੁੰਦਾ ਆ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਵੀ 25% ਟੈਕਸ ਲਾਉਣ ਜਾ ਰਹੇ ਹਾਂ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ। ਬਹੁਤ ਸਾਰੀ ਅਮਰੀਕਨ ਜਿਹੜੀਆਂ ਸ਼ਰਾਬ ਹੁੰਦੀ ਹੈਗੀ ਆ ਉਹ ਉੱਥੋਂ ਚੱਕ ਦਿੱਤੀ, ਤੇ ਇਸੇ ਤਰ੍ਹਾਂ ਕੈਂਸਲ ਕਰ ਦਿੱਤੀਆਂ ਕਈ ਟ੍ਰਿਪ ਜਿਹੜੇ ਕੈਨੇਡੀਅਨ ਸੀਗੇ। ਸੋ ਉਹਨਾਂ ਦੇ ਬਾਰੇ ਅੱਜ ਦੁਪਹਿਰ ਤੱਕ ਪਤਾ ਲੱਗੂਗਾ ਵੀ ਕੁਛ ਡੀਲ ਬਣਦੀ ਆ ਕਿ ਨਹੀਂ, ਪਰ ਆਪਾਂ ਤਾਂ ਇਹੀ ਕਹਿੰਦੇ ਆ ਵੀ ਇਹ ਗੁਆਂਢੀ ਮੁਲਕ ਆ, ਦੋਨਾਂ ਨੂੰ ਜਿਹੜਾ ਆ ਤਿੰਨਾਂ ਨੂੰ ਰਲ ਮਿਲ ਕੇ ਜਿਹੜਾ ਚੱਲਣਾ ਚਾਹੀਦਾ ਹੈਗਾ। ਟਰੰਪ ਉਹਨਾਂ ਦੇ ਦੁਆਰਾ ਦੋਨਾਂ ਆਪਣੇ ਸਭ ਤੋਂ ਪੱਕੇ ਸਾਥੀਆਂ ਦੇ ਉੱਤੇ 25% ਟੈਰਿਫ ਠੋਕਣ ਤੋਂ ਬਾਅਦ ਚ ਜਦ ਉਹਨਾਂ ਨੇ ਹੁਣ ਟੈਰਿਫ ਠੋਕੇ ਤਾਂ ਇਹ ਗੱਲ ਕਰਨ ਦੇ ਲਈ ਮਜਬੂਰ ਹੋਏ ਆ ਟਰੰਪ ਹੁਣੀ। ਜਿੱਦਾਂ ਦੱਸਿਆ ਵੀ ਕਲੌਡੀਆ ਹੁਣਾਂ ਦੇ ਨਾਲ ਮੈਕਸੀਕੋ ਦੀ ਰਾਸ਼ਟਰਪਤੀ ਦੇ ਨਾਲ ਗੱਲ ਕੀਤੀ ਆ ਤੇ ਉਹਨੇ ਫੌਜੀ ਲਾਤੇ ਤੇ 1 ਮਹੀਨੇ ਦੇ ਲਈ ਟੈਰਿਫ ਜਿਹੜੇ ਉੱਧਰ ਡਿਲੇ ਹੋ ਗਏ ਆ। ਜਿਹੜਾ ਆਵਾਕਾਡੋ ਦੀ ਅਕਸਰ ਤੁਸੀਂ ਹਰਜੋਤ ਸਿੰਘ ਜੀ ਗੱਲ ਕਰਦੇ ਸੀ, ਉਹਦੇ 30 ਤੋਂ 40% ਪ੍ਰਾਈਸ ਆਲਰੇਡੀ ਚੱਕ ਦਿੱਤੇ ਗਏ ਆ ਜੇ ਟੈਰਿਫ ਲੱਗ ਕੇ ਹਟ ਵੀ ਜਿਹੜਾ ਹੋ ਗਿਆ ਆ। ਉਧਰ ਕੈਨੇਡਾ ਨੇ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਵੀ ਕਹਿੰਦੇ ਵੀ ਸ਼ੁਰੂਆਤ ਭਾਈ ਸਾਹਿਬ ਟਰੰਪ ਤੁਸੀਂ ਕੀਤੀ ਲੜਾਈ ਦੀ, ਤੇ ਅਸੀਂ ਵੀ ਹੁਣ ਬਰਾਬਰ ਦਾ ਹੀ ਜਿਹੜਾ ਉਹ ਖੇਲਾ ਖੇਡਾਂਗੇ। 25% ਉਹਨਾਂ ਨੇ ਟੈਰਿਫ ਜਿਹੜੇ ਉਹ ਲਾ ਦਿੱਤੇ ਆ। ਡਗ ਫੋਰਡ ਜਿਹੜੇ ਓਨਟੇਰੀਓ ਦੀ ਸਰਕਾਰ ਦੇ ਵਿੱਚ ਆ, ਉਹਨਾਂ ਨੇ ਜਿਹੜੀ ਸਟਾਰਲਿੰਕ ਦੇ ਨਾਲ ਸਮਝੌਤਾ ਸੀਗਾ $100 ਮਿਲੀਅਨ ਦਾ, ਉਸ ਨੂੰ ਨਾਲ ਦੇ ਨਾਲ ਰੱਦ ਕਰ ਦਿੱਤਾ ਆ। ਈਲਨ ਮਸਕ ਦੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਵੀ ਸਭ ਤੋਂ ਵੱਧ ਇਸ ਟਾਈਮ ਕੈਨੇਡਾ ਵਾਲੇ ਉਹਨਾਂ ਚੀਜ਼ਾਂ ਦੇ ਉੱਤੇ ਟੈਰਿਫ ਜਿਹੜਾ ਉਹ ਲਾਉਣ ਜਾ ਰਹੇ ਆ। ਕਈ $1 ਬਿਲੀਅਨ ਦੇ ਜਿਹੜੇ ਸਮਾਨ ਆਉਂਦਾ ਆ ਅਮਰੀਕਾ ਤੋਂ ਕੈਨੇਡਾ ਵੱਲ ਨੂੰ, ਤਾਂ ਉਸ ਥਾਂ ਦੇ ਉੱਤੇ ਉਹਨਾਂ ਤੇ ਟੈਰਿਫ ਲੱਗਣਗੇ। ਤੇ ਕਹਿੰਦੇ ਵੀ ਜਿਹੜੀਆਂ ਗੱਲਾਂ ਚਰਚਾਵਾਂ ਚੱਲ ਰਹੀਆਂ ਵੀ ਜਿਹੜੀਆਂ ਰਿਪਬਲਿਕਨ ਸਟੇਟਸ ਆ ਉਹ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਹਿੱਟ ਹੋਣਗੀਆਂ, ਉਹ ਉਸ ਹਿਸਾਬ ਦੇ ਨਾਲ ਟੈਰਿਫ ਜਿਹੜੇ ਉਹ ਲਾਉਣ ਜਾ ਰਹੇ ਆ। ਡਗ ਫੋਰਡ ਨੇ ਕਿਹਾ ਵੀ ਹਰ ਸਾਲ ontario ਦੀ ਸਰਕਾਰ $30 ਬਿਲੀਅਨ ਪ੍ਰੋਕਿਉਰਮੈਂਟ ਦੇ ਉੱਤੇ ਜਿਹੜੀ ਉਹ ਵਰਤਦੀ ਹੈ। ਇਸ ਦੇ ਨਾਲ ਨਾਲ $200 ਬਿਲੀਅਨ ontario ਨੂੰ ਬਿਲਡ ਕਰਨ ਦੇ ਲਈ US ਬੇਸਡ ਬਿਜ਼ਨਸਿਸ ਜਿਹੜੇ ਆ ਉਹ ਕਹਿੰਦੇ ਵੀ tens of billions of dollars ਜਿਹੜੇ ਇਹਨਾਂ ਰੈਵਨਿਊ ਦੇ ਵਿੱਚ ਉਹਨਾਂ ਨੂੰ ਉੱਥੋਂ ਮਿਲ ਸਕਦਾ ਸੀ, ਉਸ ਨੂੰ ਹੁਣ ਲੂਜ਼ ਕਰਨਗੇ। ਤੇ ਉਹਦੇ ਲਈ ਕੋਈ ਹੋਰ ਨਹੀਂ, ਟਰੰਪ ਜਿਹੜਾ ਉਹ ਜ਼ਿੰਮੇਵਾਰ ਹੈਗਾ ਆ। ਤੇ ਕਹਿੰਦੇ ਵੀ ਇੱਕ ਸਟੈਪ ਅੱਗੇ ਜਾਂਦੇ ਹੋਏ ਜਿਹੜਾ ਪ੍ਰੋਵਿੰਸ ਦਾ ਉਹਨਾਂ ਦਾ ਸਟਾਰਲਿੰਕ ਦੇ ਨਾਲ ਕੰਟਰੈਕਟ ਆ ਉਹ ਉਸ ਦੇ ਨਾਲ ਜਿਹੜਾ ਉਸ ਨੂੰ ਰੱਦ ਕਰਨ ਜਾ ਰਹੇ ਆ। ਕਹਿੰਦੇ ਵੀ ਅਸੀਂ ਅਜਿਹੇ ਬੰਦੇ ਦੇ ਨਾਲ ਕਿਸੇ ਨਾਲ ਵੀ ਬਿਜ਼ਨਸ ਨਹੀਂ ਕਰਨਾ ਜਿਹੜਾ ਸਾਡੀ ਇਕਨੋਮੀ ਨੂੰ ਨਸ਼ਟ ਕਰਨ ਦੇ ਲਈ ਜਿਹੜਾ ਉਹ ਲੱਗਾ ਹੋਇਆ ਹੈ। ਕਹਿੰਦੇ ਵੀ ਕੈਨੇਡਾ ਨੇ ਇਹ ਲੜਾਈ ਸ਼ੁਰੂ ਤਾਂ ਨਹੀਂ ਕੀਤੀ, ਪਰ ਕਹਿੰਦੇ ਵੀ ਯਕੀਨ ਮੰਨਿਓ ਵੀ ਅਸੀਂ ਇਸ ਦੇ ਵਿੱਚ ਜਿੱਤਣ ਦੇ ਲਈ ਰੈਡੀ ਹੈਗੇ ਆ। ਵੀਕਐਂਡ ਦੇ ਉੱਤੇ ਹੀ ਟਰੂਡੋ ਹੋਣਾ ਨੇ
ਆਲਰੇਡੀ ਜਿਹੜੇ ਆ ਜਵਾਬੀ ਜਿਹੜੇ ਟੈਰਿਫਸ ਆ ਉਹ ਲਾਉਣ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ। ਕਹਿੰਦੇ ਵੀ ਅਸੀਂ ਭਾਈ ਤੁਹਾਡੇ ਨਾਲ ਰਹੇ ਆ, 9/11 ਤੋਂ ਲੈ ਕੇ ਵਰਲਡ ਵਾਰਸ ਦੇ ਵਿੱਚ ਨਾਲ ਗਏ ਆ, ਸਾਡੀਆਂ ਜਾਨਾਂ ਜਿਹੜੀਆਂ ਨਾਲ ਗਈਆਂ, ਅਮਰੀਕਾ ਦੇ ਨਾਲ ਹਰ ਥਾਂ ਦੇ ਉੱਤੇ ਜਿਹੜੇ ਉਹ ਖੜੇ ਆ। ਤੇ ਕਹਿੰਦੇ ਵੀ ਤੁਸੀਂ ਟੈਰਿਫ ਉੱਥੇ ਲਾਓ ਜਿਨ੍ਹਾਂ ਦੇ ਨਾਲ ਤੁਹਾਡਾ ਸਿੰਘ ਜਿਹੜੇ ਕਿਤੇ ਫਸਦੇ ਹੋਣ, ਤੁਸੀਂ ਆਪਣੇ ਸਭ ਤੋਂ ਨਜ਼ਦੀਕੀ ਮਿੱਤਰ ਮੁਲਕਾਂ ਦੇ ਉੱਤੇ ਟੈਰਿਫ ਲਾ ਕੇ ਸਮਝ ਨਹੀਂ ਆ ਰਹੀ ਵੀ ਤੁਸੀਂ ਕੀ ਇਸ ਦੇ ਵਿੱਚ ਕਰਨਾ ਚਾਹੁੰਦੇ ਆ। ਉਸ ਤੋਂ ਬਾਅਦ ਦੇ ਵਿੱਚ ਉੱਦਾਂ ਟਰੂਡੋ ਦੀ ਉੱਥੇ ਵਾਹਵਾ ਜਿਹੜੀ ਕਹਿੰਦੇ ਵੀ ਕੈਨੇਡਾ ਦੇ ਵਿੱਚ ਜਿਹੜੀ ਉਹ ਹੋ ਗਈ, ਜਿੱਥੇ ਟਰੂਡੋ ਦੇ ਝੰਡੇ ਉਸ ਦੇ ਉਲਟ ਵਾਲੇ ਲੱਗੇ ਸੀ, ਉੱਥੇ ਕਈਆਂ ਨੇ ਲਾ ਕੇ ਟਰੰਪ ਵਾਲੇ ਜਿਹੜੇ ਝੰਡੇ ਆ ਉੱਥੇ ਲਾ ਦਿੱਤੇ ਆ। ਅੱਜ ਟਰੰਪ ਹੁਣਾਂ ਨੇ ਇੱਕ ਵਾਰੀ ਫੇਰ ਕਹਿਤਾ ਵੀ ਕੈਨੇਡਾ ਨੂੰ ਅਸੀਂ 51ਵੀਂ ਸਟੇਟ ਜਿਹੜੀ ਉਹ ਤੁਸੀਂ ਕਿਉਂ ਨਹੀਂ ਬਣ ਜਾਂਦੇ। ਇਹ ਤਾਂ ਹੁਣ ਭਾਈ ਕਿਸੇ ਮੁਲਕ ਦੇ ਉੱਤੇ ਕਬਜ਼ਾ ਕਰਨਾ ਤੁਸੀਂ ਚਾਹੁੰਦੇ ਆ, ਉਹਨੂੰ ਆਪਣੀ ਸਟੇਟ ਬਣਾਉਣ ਦੀ ਗੱਲ ਕਰਦੇ ਆ। ਉੱਥੇ ਦੇ ਵੀ ਮੁਲਕਾਂ ਦੇ ਵਿੱਚ ਨੈਸ਼ਨਲਿਜ਼ਮ ਉੱਦਾਂ ਹੀ ਹੋਣਾ ਆ ਜਿੱਦਾਂ ਦੇ ਇਹਦੇ ਵਿੱਚ ਇੱਥੇ ਆ। ਸੋ ਉਹ ਵੀ ਪੇਚਾ ਇੱਕ ਡਿਫਰੈਂਟ ਐਂਗਲ ਤੋਂ ਨਾਲ ਜਿਹੜਾ ਉਹ ਪਿਆ ਹੋਇਆ ਆ। ਟਰੂਡੋ ਟਰੰਪ ਹੁਣਾਂ ਨੇ ਅੱਜ ਆਲਰੇਡੀ ਇੱਕ ਮੁਲਾਕਾਤ ਜਿਹੜੀ ਉਹ ਕਰ ਰਹੀ ਆ, ਮੁਲਾਕਾਤ ਮਤਲਬ ਫੋਨ ਦੇ ਉੱਤੇ ਜਿਹੜੀ ਉਹ ਗੱਲਬਾਤ ਹੋਈ ਆ ਇਸ ਟ੍ਰੇਡ ਵਾਰ ਦੇ ਵਿੱਚ, ਜਿਸ ਨੂੰ US ਦੇ ਟਰੰਪ ਹੁਣਾਂ ਨੇ ਸ਼ੁਰੂ ਕੀਤਾ ਆ। ਤੇ ਹੁਣ ਕਹਿੰਦੇ ਵੀ ਅੱਗੇ ਆਉਣ ਵਾਲਾ ਸਮਾਂ ਕਾਫੀ ਥੋੜਾ ਉਬੜ ਖਾਬੜ ਰਫ ਜਿਹੜਾ ਆ ਉਹ ਹੋ ਸਕਦਾ ਆ। ਟਰੰਪ ਹੁਣਾਂ ਦੇ ਜਿਹੜੇ ਟੈਰਿਫ ਕੈਨੇਡਾ ਦੇ ਉੱਤੇ ਲੱਗੇ ਆ, ਕੈਨੇਡਾ ਨੇ ਜਿਹੜੇ ਟੈਰਿਫ ਆ ਉਹ ਅਮਰੀਕਾ ਦੇ ਉੱਤੇ ਜਿਹੜੇ ਲਾਏ ਆ, ਇਸ ਦੇ ਨਾਲ ਇਕਨੋਮੀਜ਼ ਦੇ ਉੱਤੇ ਬਹੁਤ ਭੈੜਾ ਅਸਰ ਪੈਣ ਜਾ ਰਿਹਾ ਆ। ਆਉਂਦੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਰਿਸੈਸ਼ਨ ਆ ਉਸ ਪਾਸੇ ਵੱਲ ਨੂੰ ਵੀ ਗੱਲ ਜਿਹੜੀ ਉਹ ਤੁਰ ਸਕਦੀ ਹੈਗੀ ਆ। $30 ਬਿਲੀਅਨ ਦਾ ਜਿਹੜਾ ਸਮਾਨ ਅਮਰੀਕਾ ਤੋਂ ਕੈਨੇਡਾ ਚ ਆਉਂਦਾ, ਕੈਨੇਡਾ ਨੇ ਉੱਤੇ ਲਾਤਾ, ਤੇ ਕੈਨੇਡਾ ਤੋਂ ਜਿਹੜਾ ਮਲਟੀ ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਚ ਆਉਂਦਾ ਆ ਤਾਂ ਉਸ ਦੇ ਉੱਤੇ ਲੱਗ ਚੁੱਕਾ। ਸੋ ਦੋਨੋਂ ਹੀ ਮੁਲਕਾਂ ਦੇ ਆਮ ਲੋਕ ਆ ਉਹ ਪਿਸਣਗੇ ਇਸ ਟ੍ਰੇਡ ਵਾਰ ਦੇ ਵਿੱਚ। ਜਿੱਤਿਆ ਪਤਾ ਨਹੀਂ ਅੱਜ ਤੱਕ ਕੌਣ ਆ ਜਾਂ ਕੌਣ ਨਹੀਂ, ਪਰ ਆਮ ਲੋਕਾਂ ਦਾ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਪਸੀਨਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਨਿਕਲ ਜਾਂਦਾ ਆ। ਇਕਨੋਮੀ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਟੈਰਿਫਸ ਤੋਂ ਬਾਅਦ ਦੇ ਵਿੱਚ ਅਸਰ ਕਰੂਗੀ, ਇਹ ਦੇਖਣ ਵਾਲੀ ਗੱਲ ਆ। ਇਹ ਤਾਂ ਦੇਖੋ ਹਰਜੋਤ ਸਿੰਘ ਜੀ, ਆਪਾਂ ਸਾਰੇ ਜਾਣੇ ਜਾਣਦੇ ਆ ਵੀ ਮੈਕਸੀਕੋ ਵਾਲੇ ਬਾਰਡਰ ਤੋਂ ਸਭ ਤੋਂ ਜ਼ਿਆਦਾ ਫੈਂਟਨਲ ਆਉਂਦੀ ਆ, ਸਭ ਤੋਂ ਜ਼ਿਆਦਾ ਜਿਹੜੇ ਨਸ਼ੀਲੇ ਪਦਾਰਥ ਆ ਉਧਰੋਂ ਆਉਂਦੇ, ਕਿਉਂਕਿ ਲੈਟਿਨ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਇਸ ਹਿਸਾਬ ਦੇ ਨਾਲ ਉਧਰੋਂ ਜਿਹੜੇ ਉਹ ਚੱਲਦੇ ਨੇ, ਇੱਧਰ ਨੂੰ ਜਿਹੜੇ ਉਹ ਆਉਂਦੇ ਨੇ। ਪਰ ਨਾਲ ਦੇ ਨਾਲ ਜਿਹੜਾ ਹੁਣ ਕੈਨੇਡਾ ਦੇ ਨਾਲ ਵੀ ਜਿਹੜਾ ਖਾਸ ਕਰਕੇ ਇਮੀਗ੍ਰੈਂਟਸ ਦੇ ਆਉਣ ਦਾ ਸਿਲਸਿਲਾ ਵਧਿਆ ਜਿਹੜਾ ਉਹ ਹੈਗਾ ਆ। ਸੋ ਅੱਜ ਦੁਪਹਿਰ ਨੂੰ ਇੱਕ ਵਾਰੀ ਫੇਰ ਕਹਿੰਦੇ ਮੁਲਾਕਾਤ ਹੋਊਗੀ। ਉੱਦਾਂ ਪਹਿਲਾਂ ਟਰੰਪ ਜਿਹੜੀ ਗੱਲ ਵੀ ਨਹੀਂ ਸੀ ਕਰਦੇ, ਸਿੱਧਾ ਟੈਰਿਫ ਦਾ ਧਮਕੀ ਦਿੰਦੇ ਸੀਗੇ ਵੀ ਖੌਰੇ ਉਹ ਕੰਸੈਸ਼ਨ ਮੰਗਣਗੇ ਜਾਂ ਕੋਈ ਉਹ ਗੱਲ ਮੰਨਣਗੇ, ਪਰ ਜਵਾਬੀ ਕਾਰਵਾਈ ਦੇ ਕਰਤੇ ਟੈਰਿਫ ਲਾ ਕੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਹਿਸਾਬ ਦੇ ਨਾਲ ਟਰੰਪ ਉਹਨਾਂ ਨੂੰ ਵੀ ਹੈਰਾਨ ਇਹਨਾਂ ਮੁਲਕਾਂ ਨੇ ਜਿਹੜਾ ਉਹ ਕਰ ਦਿੱਤਾ, ਜਿਸ ਲਈ ਉਹਨਾਂ ਨੂੰ ਅੱਜ ਇਹਨਾਂ ਦੋਨਾਂ ਮੁਲਕਾਂ ਦੇ ਮੇਨ ਲੀਡਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਮਜਬੂਰ ਹੋਣਾ ਪੈ ਗਿਆ। ਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਕੈਨੇਡਾ ਤੋਂ ਜੋ ਐਕਸਪੋਰਟ ਇੰਡੀਆ ਆਪਣੇ USA ਨੂੰ ਆਉਂਦਾ ਉਹ ਕਾਫੀ ਵੱਡੀ ਗਿਣਤੀ 'ਚ ਆ USA ਦੇ ਮੁਕਾਬਲੇ। ਪਰ ਜਿਸ ਹਿਸਾਬ ਦੇ ਨਾਲ ਟਰੂਡੋ ਹੁਣਾਂ ਨੇ ਇਹ ਕਿਹਾ ਹੈਗਾ ਵੀ 22 ਕੈਨੇਡੀਅਨਸ ਤੇ ਨਾਲ ਦੀ ਨਾਲ ਬਹੁਤ ਸਾਰੇ ਲੋਕਾਂ ਨੇ USA ਦੇ ਜਿਹੜੇ ਟ੍ਰਿਪ ਕੈਂਸਲ ਕਰ ਦਿੱਤੇ ਹੈਗੇ ਆ। ਹੁਣ ਦੇਖਦੇ ਆ ਵੀ ਜਿਹੜੀ ਗੱਲਬਾਤ ਕੀ ਬਣਦੀ ਆ। ਵਾਈਟ ਹਾਊਸ ਨੇ ਇਹੀ ਕਿਹਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਭਈ ਵਾਈਟ ਹਾਊਸ ਸੇਜ਼ ਕੈਨੇਡਾ ਹੈਜ਼ ਮਿਸਅੰਡਰਸਟੂਡ ਟੈਰਿਫ ਆਰਡਰ ਐਜ਼ ਅ ਟ੍ਰੇਡ ਵਾਰ। ਮੈਕਸੀਕੋ ਇਜ਼ ਸੀਰੀਅਸ ਵੇ, ਮੈਕਸੀਕੋ ਵਾਲੇ ਇਮੀਡੀਏਟਲੀ ਜਿਹੜੇ ਮੰਨ ਗਏ ਹੈਗੇ ਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਭਈ ਜੋ ਫੈਂਟਲਿਨ ਮੈਕਸੀਕੋ ਦੇ ਰਾਹੀਂ ਬਹੁਤ ਵੱਡੀ ਗਿਣਤੀ 'ਚ ਆਉਂਦੀ ਆ, ਹਜ਼ਾਰਾਂ ਪੌਂਡਾਂ ਦੇ ਵਿੱਚ, ਤੇ ਕੈਨੇਡਾ ਤੋਂ ਛੋਟਾ ਅਮਾਊਂਟ ਆਉਂਦਾ। ਹਾਲਾਂਕਿ ਲੈਬਸ ਕੈਨੇਡਾ 'ਚ ਵੀ ਫੜੀਆਂ ਗਈਆਂ, ਪਰ ਸਭ ਤੋਂ ਜਿਹੜੇ ਲੀਨੀਅੰਟ ਲਾਜ਼ ਆ ਉਹ ਕੈਨੇਡਾ ਦੇ ਵਿੱਚ ਹੈਗੇ ਆ। ਇੱਥੋਂ ਕੋਈ ਟਰੱਕ ਭਰ ਕੇ ਡਰੱਗ ਦਾ ਲੈ ਜਾਂਦਾ ਤਾਂ ਉਹ ਛੇਤੀ ਛੁੱਟ ਜਾਂਦਾ ਆ। ਸੋ ਇਹੀ ਕਾਰਨ ਹੈਗਾ ਵੀ ਜੋ ਫੈਂਟਲਿਨ ਜਾਂ ਹੋਰ ਡਰੱਗ ਆ ਉਹ ਅਮਰੀਕਾ 'ਚ ਆਉਂਦੀ ਆ। ਹੁਣ ਤੁਸੀਂ ਦੇਖੋ ਵੀ ਜਿਸ ਮੁਲਕ ਦੇ ਵਿੱਚ 1 ਲੱਖ ਦੇ ਕਰੀਬ ਲੋਕ ਹਰ ਸਾਲ ਫੈਂਟਲਿਨ ਦੇ ਨਾਲ ਮਰਦੇ ਹੋਣ, ਤੇ ਨੈਚੁਰਲੀ ਉੱਥੇ ਐਕਸ਼ਨ ਕੋਈ ਨਾ ਕੋਈ ਹੋਣਾ ਹੀ ਆ। ਤੇ ਕੈਨੇਡੀਅਨ ਜਿਹੜੇ ਆ ਉਹਨਾਂ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਅਮਰੀਕਾ ਦੀ ਸ਼ਰਾਬ ਜਿਹੜੀ ਇੱਕ ਤਰ੍ਹਾਂ ਦੇ ਨਾਲ ਆਪਣੇ ਸਟੋਰਾਂ ਦੇ ਜਿਹੜੇ ਸਟਾਕ ਹੁੰਦੇ ਆ ਉੱਥੋਂ ਚੱਕ ਦਿੱਤੀ ਹੈਗੀ ਆ, ਕੈਂਸਲ ਕਰ ਦਿੱਤੇ ਜਿਹੜੇ USA ਦੇ ਵਿੱਚ ਉਹਨਾਂ ਦੇ ਜਿਹੜੇ ਟ੍ਰਿਪ ਆਣੇ ਸੀ। ਤੇ ਡਰਿਊ ਡਿਲਕਨਸ ਮੇਅਰ ਹੈਗੇ ਇੱਕ ਕੈਨੇਡੀਅਨ ਬਾਰਡਰ ਸਿਟੀ ਆਫ ਵਿੰਡਸਰ ਦੇ,
ਉਹ ਕਹਿੰਦੇ ਵੀ ਮੈਨੂੰ ਲੱਗਦਾ ਵੀ ਟਰੰਪ ਹੁਣੀ ਵਰਲਡ ਆਰਡਰ ਨੂੰ ਰੀਸਟਰਕਚਰ ਕਰਨ ਜਾ ਰਹੇ ਹੈਗੇ ਆ, ਤੇ ਵੀ ਇੱਕ ਜਿਹੜਾ ਕਲੋਜ਼ ਐਲਾਈ ਹੈਗਾ ਉਹਨਾਂ ਦੇ ਨਾਲ ਹੀ ਇਹਨਾਂ ਨੇ ਇਹ ਗੱਲਬਾਤ ਜਿਹੜੀ ਸ਼ੁਰੂ ਕਰ ਲਈ ਹੈਗੀ ਆ। 400 ਮਿਲੀਅਨ ਕੈਨੇਡੀਅਨ, ਜਿਹੜਾ ਜਾਨੀ ਕਿ 272 ਮਿਲੀਅਨ ਯੂਐਸ ਡਾਲਰ ਦਾ ਬਣਦਾ ਇਹ ਟ੍ਰੇਡ ਐਂਬੈਸਡਰ ਬ੍ਰਿਜ ਜੋ ਡਿਟਰੋਇਟ ਤੇ ਵਿੰਡਸਰ ਦੇ ਵਿਚਾਲੇ ਹੈਗਾ ਆ, ਉਹਦੇ ਰਾਹੀਂ ਆਉਂਦਾ ਹੈਗਾ। ਸੋ ਕਾਫੀ ਵੱਡਾ ਅਮਾਉਂਟ ਜੋ ਇਹ ਹੈਗਾ ਆ। ਕੈਨੇਡਾ ਦੀ ਇਕਨੋਮੀ ਆਲਰੇਡੀ ਬਹੁਤ ਬੈਡ ਹੈਗੀ ਆ। ਉੱਥੇ ਲੋਕਾਂ ਦੇ ਕੋਲ ਜੌਬਸ ਬੜੀਆਂ ਘੱਟ ਆ ਇਸ ਟਾਈਮ ਦੇ ਉੱਤੇ, ਮਹਿੰਗਾਈ ਉੱਥੇ ਵੀ ਬਹੁਤ ਹੋਈ ਹੈਗੀ ਆ। ਸੋ ਇੱਕ ਨਿਊਜ਼ਪੇਪਰ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਕੈਨੇਡਾ ਆ ਉਹਦੇ ਉੱਤੇ 18% ਜਿੱਦਾਂ ਕੀਮਤਾਂ ਦੇ ਉੱਤੇ ਫਰਕ ਪੈਣਾ ਸੀ, ਮੈਕਸੀਕੋ ਦੇ ਉੱਤੇ 10% ਤੇ ਅਮਰੀਕਾ ਦੇ ਉੱਤੇ 5 ਤੋਂ 8% ਤਾਈਂ। ਪਰ ਇੱਕ ਰਾਜਕਰਮਵੀਰ ਸਿੰਘ ਜੀ, ਬੜੀ ਅਨਫੋਰਚੂਨੇਟ ਗੱਲ ਇਹ ਆ ਵੀ ਇਹ ਸਾਰੇ ਕਾਸੇ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਆ ਉਹ ਇੱਕ ਦੂਜੇ ਨੂੰ ਜਿੱਦਾਂ ਤੱਤੇ ਹੋਏ ਆ। ਜਿਹੜੇ ਟਰੰਪ ਹੋਣਾ ਦੇ ਸਪੋਰਟਰ ਆ ਉਹ ਕਹਿ ਰਹੇ ਆ ਵੀ ਅਸੀਂ ਕੈਨੇਡਾ ਨੂੰ ਆਹ ਕਰ ਦੇਣਾ, ਕੈਨੇਡਾ ਵਾਲੇ ਕਹਿ ਰਹੇ ਵੀ ਨਹੀਂ ਅਸੀਂ ਆਹ ਕਰਨਾ। ਵੀ ਭਾਈ ਆਪਾਂ ਤਾਂ ਆਪਸ ਦੇ ਵਿੱਚ ਭਰਾ ਭੈਣਾ ਹੀ ਹੈਗਾ, ਇਹ ਕੋਈ ਐਡੀ ਗੱਲ ਨਹੀਂ ਹੈ। ਇਹਨਾਂ ਨੇ ਪੋਲੀਟੀਸ਼ੀਅਨ ਆ, ਆਪਸੀ ਸਮਝੌਤਾ ਹੋ ਜਾਣਾ ਆ, ਤੁਹਾਨੂੰ ਆਪਸ ਦੇ ਵਿੱਚ ਨਹੀਂ ਏਦਾਂ ਤੱਤੇ ਹੋਣਾ ਚਾਹੀਦਾ। ਜਿਹੜੇ ਕੈਨੇਡਾ ਵਾਲੇ ਆ ਉਹ ਕੈਨੇਡਾ ਪ੍ਰਤੀ ਗੁੱਡ ਹੋਣ, ਆਪਣਾ ਮੁਲਕ ਆ। ਜਿਹੜੇ ਅਮਰੀਕਾ ਵਾਲੇ ਉਹ ਅਮਰੀਕਾ ਦੇ ਪ੍ਰਤੀ ਗੁੱਡ ਹੋਣ। ਜਿੱਥੇ ਕੋਈ ਚੀਜ਼ ਗਲਤ ਹੁੰਦੀ ਆ ਉੱਥੇ ਬੋਲੋ ਜ਼ਰੂਰ ਵੀ ਹਾਂ ਇਹ ਚੀਜ਼ ਜਿਹੜੀ ਗਲਤ ਹੈਗੀ ਆ। ਪਰ ਆਪਾਂ ਤਾਂ ਇਹੀ ਆਸ ਕਰਦੇ ਹਾਂ ਵੀ ਆਪਣੇ ਜਿਹੜੇ ਦੋਨੋਂ ਹੀ ਗੁਆਂਢੀ ਮੁਲਕ ਹੈਗੇ ਆ ਮੈਕਸੀਕੋ ਤੇ ਕੈਨੇਡਾ, ਉਹਨਾਂ ਦੇ ਨਾਲ ਯੂਐਸ ਦੇ ਜਿਹੜੇ ਰਿਲੇਸ਼ਨ ਆ ਉਹ ਬਹੁਤ ਵਧੀਆ ਰਹਿਣ। ਬਿਲਕੁਲ, ਪਰ ਉਹ ਹਰ ਇੱਕ ਜਣਾ ਜਿੱਦਾਂ ਨਾ ਨੈਸ਼ਨਲਿਜ਼ਮ ਦਾ ਭੂਤ ਸਵਾਰ ਜਿੱਦਾਂ ਇੰਡੀਆ 'ਚ ਉਦਾਂ ਹੀ ਬਾਕੀ ਦੁਨੀਆ ਦੇ ਵਿੱਚ ਹੀ ਆ। ਅਮਰੀਕਾ ਵਾਲਿਆਂ ਨੂੰ ਵੀ ਉਦਾਂ ਹੀ ਆ, ਕੈਨੇਡਾ ਵਾਲਿਆਂ ਨੂੰ ਵੀ ਉਦਾਂ ਆ। ਸੋ ਆਪਣੇ ਮੁਲਕ ਦੇ ਪ੍ਰੇਮ ਦੇ ਵਿੱਚੋਂ ਇਹ ਜਿਹੜੀਆਂ ਗਾਲਾਂ ਆ ਉਹਨਾਂ ਦੀਆਂ ਨਿਕਲਦੀਆਂ ਆ। ਇਹ ਜਿਹੜਾ ਗੁੱਸਾ ਆ ਉਹਨਾਂ ਦਾ ਜਿਹੜਾ ਉਹ ਝਲਕਦਾ ਆ। ਇੱਕ ਮੁਲਕ ਦੂਜੇ ਮੁਲਕ ਨੂੰ ਕਹੇ ਵੀ ਅਸੀਂ ਤੈਨੂੰ ਆਪਣਾ ਸੂਬਾ ਹੀ ਬਣਾ ਲੈਣਾ ਆ, ਉਹ ਵੀ ਕਿੱਥੇ ਗਵਾਰਾ ਨਹੀਂ ਆ ਨਾ ਉਹ ਗੱਲ ਉਹ ਲੋਕਾਂ ਨੂੰ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਹੋ ਰਹੀਆਂ ਹੈਗੀਆਂ ਆ। ਸੋ ਡੋਨਲਡ ਟਰੰਪ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਡਿਸਰਪਸ਼ਨ ਆਉਂਦਿਆਂ ਹੀ ਕਈ ਤਰੀਕੇ ਦੀ ਜਿਹੜੀ ਉਹ ਹੋਈ ਆ, ਜਿੱਥੇ ਇਮੀਗ੍ਰੇਸ਼ਨ ਦੀਆਂ ਰੇਡਾਂ ਨੇ ਅਮਰੀਕਾ ਦੇ ਵਿੱਚ ਤਰਥੱਲੀ ਜਿਹੜੀ ਉਹ ਮਚਾਈ ਆ। ਉਧਰ ਟੈਰਿਫਸ ਦੀ ਜਿਹੜੀ ਗੇਮ ਆ ਉਸਨੇ ਵੀ ਜਿਹੜੀ ਇਸ ਟਾਈਮ ਇਕੋਨਮੀਜ਼ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ ਆ। ਸੋ ਇੱਕ ਵਾਰੀ ਫੇਰ ਜੇ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਉਂਦੇ ਜਾਈਏ, ਸ਼ਨੀਚਰਵਾਰ ਨੂੰ ਮੈਕਸੀਕੋ ਤੇ ਕੈਨੇਡਾ ਦੇ ਉੱਤੇ 25% ਟੈਰਿਫ ਚਾਲੂ ਹੋਇਆ, ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੈਕਸੀਕੋ ਨੇ ਤੇ ਕੈਨੇਡਾ ਨੇ ਦੋਨਾਂ ਨੇ ਹੀ ਅਮਰੀਕਨ ਗੁੱਡਸ ਦੇ ਉੱਤੇ ਟੈਰਿਫ ਜਿਹੜੇ ਆ ਉਹ ਐਲਾਨ ਦਿੱਤੇ। ਉਸ ਤੋਂ ਬਾਅਦ 'ਚ ਟਰੰਪ ਹੋਣਾ ਨੇ ਅੱਜ ਗੱਲਾਂ ਬਾਤਾਂ ਕੀਤੀਆਂ ਮੈਕਸੀਕੋ ਦੀ ਰਾਸ਼ਟਰਪਤੀ ਦੇ ਨਾਲ ਵੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਵੀ। ਮੈਕਸੀਕੋ ਵਾਲੇ ਕਹਿੰਦੇ ਵੀ ਅਸੀਂ ਬਾਰਡਰ ਤੇ 10,000 ਫੌਜੀ ਲਾਉਣ ਜਾ ਰਹੇ ਹਾਂ। 1 ਮਹੀਨੇ ਦੇ ਲਈ ਉਹਨਾਂ ਦੇ ਟੈਰਿਫ ਡਿਲੇ ਹੋ ਗਏ ਆ। ਟਰੂਡੋ ਦੇ ਨਾਲ ਗੱਲਬਾਤ ਅਜੇ ਬੇਸਿੱਟਾ ਨਿਕਲੀ ਆ, ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਆ। ਤੇ ਅੱਜ ਦੁਪਹਿਰ ਨੂੰ ਦੁਬਾਰਾ ਕਹਿੰਦੇ ਟਰੰਪ ਦੀ ਤੇ ਟਰੂਡੋ ਦੀ ਗੱਲਬਾਤ ਇਹ ਹੋਣੀ ਆ। ਸੋ ਉਸ ਦੇ ਵਿੱਚ ਕੀ ਡਿਫਰੈਂਸ ਪੈਂਦਾ ਆ ਉਹ ਦੇਖਣ ਵਾਲੀ ਗੱਲ ਆ। ਮੁੱਕਦੀ ਗੱਲ ਇਹ ਆ ਵੀ ਦੋਨਾਂ ਮੁਲਕਾਂ ਦੇ ਆਮ ਲੋਕਾਂ ਦੇ ਲਈ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਮਹਿੰਗੀਆਂ ਹੋਣ ਜਾ ਰਹੀਆਂ ਹੈ, ਕਿ ਹੋ ਹੀ ਚੁੱਕੀਆਂ ਹੈ। ਇਸ ਦੀ ਆੜ ਦੇ ਵਿੱਚ ਆਪਾਂ ਨੂੰ ਪਤਾ ਵੀ ਰੀਟੇਲਰ ਬਹੁਤ ਸ਼ੈਤਾਨ ਹੁੰਦੇ ਆ। ਅਜੇ ਪ੍ਰਾਈਸ ਭਾਵੇਂ ਪਿੱਛੋਂ ਵਧਿਆ ਨਾ ਪਿਆ ਹੋਵੇ, ਸਮਾਨ ਅਜੇ ਪੁਰਾਣਾ ਹੀ ਜਿਹੜਾ ਪੁਰਾਣੇ ਪ੍ਰਾਈਸ ਵਾਲੇ ਤੇ ਹੀ ਆਇਆ ਹੋਵੇ, ਉਹ ਆਲਰੇਡੀ ਉਹਨਾਂ ਨੇ ਮਹਿੰਗਾ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇਸ ਦੀ ਜਿਹੜੀ ਉਹ ਆੜ ਦੇ ਵਿੱਚ ਕੈਨੇਡਾ ਵਾਲੇ ਲਿਕਰ ਸਟੋਰਾਂ ਨੇ ਅਮਰੀਕਨ ਵਿਸਕੀ ਚੱਕਤੀ ਆ। ਕਹਿੰਦੇ ਵੀ ਬਾਏ ਕੈਨੇਡੀਅਨ, ਤੁਸੀਂ ਸਿਰਫ ਕੈਨੇਡੀਅਨ ਕੱਢੀ ਜਿਹੜੀ ਉਹੀ ਪੀਣੀ ਆ। ਹੁਣ ਜਿਹੜੇ ਆ ਉਸ ਦੇ ਵਿੱਚ ਵੀ ਜਿਹੜਾ ਰਾਸ਼ਟਰਵਾਦ ਜਿਹੜਾ ਉਹ ਝਲਕ ਰਿਹਾ ਆ। ਇੱਥੇ ਹੁਣ ਦੇਖੋ ਕੀ ਆ, ਡਗ ਫੋਰਡ ਆ ਰਿਹਾ ਨੇ ਕਿਹਾ ਵੀ ਅਸੀਂ ਤੇ ਭਾਈ ਅਮਰੀਕੀ ਬਿਜ਼ਨੈਸਿਸ ਨੂੰ ਬੰਦ ਕਰ ਦੇਣਾ ਆ। ਬੰਦ ਤੋਂ ਭਾਵ ਵੀ ਉਹਨਾਂ ਦੇ ਨਾਲ ਜਿਹੜੇ ਕੰਟਰੈਕਟ ਆ ਉਹ ਅਸੀਂ ਰੱਦ ਜਿਹੜਾ ਉਹ ਕਰਨ ਜਾ ਰਹੇ ਆ। ਇਸੇ ਦਰਮਿਆਨ ਹਰਜੋਤ ਸਿੰਘ ਜੀ, ਟਰੰਪ ਹੋਣਾ ਨੇ ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਆ ਉਹਨਾਂ ਨੂੰ ਜਿਹੜੇ ਡਾਇਰੈਕਟਰ ਆਫ ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ CFBP ਜਿਨ੍ਹਾਂ ਦੇ ਪਹਿਲਾਂ ਇੱਕ ਸੀਗੇ ਉਹਨਾਂ ਨੂੰ ਤੋੜ ਦਿੱਤਾ ਗਿਆ ਸੀ। CFBP ਇੱਕ ਅਜਿਹੀ ਸੰਸਥਾ ਹੈ ਵੀ ਜਿਹੜੀ ਆਮ ਕੰਜ਼ਿਊਮਰਸ ਦੇ ਨਾਲ ਧੱਕਾ ਹੁੰਦਾ ਹੈ, ਵੱਡੀਆਂ ਕੰਪਨੀਆਂ ਕਾਰਪੋਰੇਸ਼ਨਸ ਕਰਦੀਆਂ ਆ, ਤਾਂ ਉਹਨਾਂ ਦੇ ਲਈ ਜਿਹੜਾ ਉਹ ਗੱਲ ਕਰਦੇ ਆ। ਉਹ ਬੰਦੇ ਨੂੰ ਲਾ ਕੇ ਇਹਨਾਂ ਨੇ ਆਪਣੇ ਜਿਹੜੇ ਟ੍ਰੈਜਰੀ ਸਕੱਤਰ ਆ ਉਹਨਾਂ ਨੂੰ ਹੀ ਇਹ ਜਿਹੜਾ ਅਹੁਦਾ ਦੇ ਦਿੱਤਾ ਜਿਹੜਾ ਉਹ ਹੈਗਾ ਆ। ਸੋ ਜਿਨ੍ਹਾਂ ਦੇ ਡਾਇਰੈਕਟਰ ਪਹਿਲਾਂ ਸੀਗੇ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀਗਾ। ਸੋ ਉੱਥੇ ਵੀ ਜਿਹੜਾ ਚੇਂਜਸ ਆ ਉਹ ਆ ਰਹੇ
ਹੈਗੇ ਆ। ਸੋ ਹਾਲ ਦੀ ਘੜੀ ਹਰਜੋਤ ਸਿੰਘ ਜੀ, ਪਿਛਲੇ 2 ਵੀਕਾਂ 'ਚ ਇਮੀਗ੍ਰੇਸ਼ਨ ਤੋਂ ਬਾਅਦ 'ਚ ਆਹ ਵੀਕ ਦੇ ਵਿੱਚ ਟੈਰਿਫ ਦਾ ਜਿਹੜਾ ਪੂਰਾ ਆ ਉਹ ਰੌਲਾ ਚੱਲ ਰਿਹਾ ਅੱਜ ਆ। ਵੀ ਇਮੀਗ੍ਰੇਸ਼ਨ ਦਾ ਬਹੁਤ ਰੌਲਾ ਆ। ਅਮਰੀਕਾ ਦੇ ਵਿੱਚ ਕਈ ਹਾਈਵੇ ਬੰਦ ਕਰ ਦਿੱਤੇ ਗਏ ਆ ਸਪੈਨਿਸ਼ ਲੋਕਾਂ ਵੱਲੋਂ। ਪੁਲਿਸ ਦੀਆਂ ਕਾਰਾਂ ਜਿਹੜੀਆਂ ਆ ਉਹ ਚੱਕ ਲਈਆਂ ਗਈਆਂ। ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪੂਰਾ ਭਰਿਆ ਪਿਆ ਅੱਜ ਵੀ ਇਮੀਗ੍ਰੇਸ਼ਨ ਦਾ। ਸੋ ਟੈਰਿਫਸ ਨੂੰ ਲੈ ਕੇ ਚਾਈਨਾ ਵਾਲੇ ਕਹਿੰਦੇ ਆ ਸਾਡੇ ਨਾਲ ਧੱਕਾ ਹੋ ਰਿਹਾ। ਅਸੀਂ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਇਹ ਇਦਾਂ ਟੈਰਿਫ ਲੱਗਣੇ ਨਹੀਂ ਚਾਹੀਦੇ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਫੈਂਟਲਿਨ ਦੀ ਪ੍ਰੋਬਲਮ ਆ ਇਹ ਅਮਰੀਕਾ ਦੀ ਪ੍ਰੋਬਲਮ ਆ, ਸਾਡੀ ਪ੍ਰੋਬਲਮ ਨਹੀਂ ਹੈਗੀ। ਹਾਲਾਂਕਿ ਕਈ ਵਾਰੀ ਕਈ ਲੈਬਸ ਜਿਹੜੀਆਂ ਫੜ ਹੋਈਆਂ ਹੈਗੀਆਂ ਆ। ਇੱਕ ਸਪੋਕਸਪਰਸਨ ਜੋ ਚਾਈਨਾ ਦੇ ਫੋਰਨ ਮਿਨਿਸਟਰ ਦੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਫੈਂਟਲਿਨ ਦਾ ਬਹਾਨਾ ਬਣਾ ਕੇ ਸਾਡੇ ਤੇ ਟੈਕਸ ਲਾਇਆ ਗਿਆ ਤੇ ਅਸੀਂ ਉਸ ਦਾ ਜਿਹੜਾ ਜਵਾਬ ਆ ਉਹ ਜ਼ਰੂਰ ਦੇਵਾਂਗੇ। ਸੋ ਮੈਕਸੀਕੋ ਦੇ ਉੱਤੇ 1 ਮਹੀਨੇ ਲਈ ਡਿਲੇ ਕਰ ਦਿੱਤਾ ਗਿਆ ਆ। ਕੈਨੇਡਾ ਵਾਲੇ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ ਤੇ ਚਾਈਨਾ ਵਾਲੇ ਜਿਹੜੇ ਆ ਮੋਸਟ ਪ੍ਰੋਬਬਲੀ ਉਹ ਰਿਟੈਲੀਏਟ ਕਰੂਗੇ। ਉਹਦੇ ਬਾਰੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਹੈਗੇ ਆ। ਜੀ ਬਿਲਕੁਲ। ਉਧਰ ਜਿਹੜੇ ਯੂਐਸ ਦੀ ਯੂਐਸ ਏਡ ਕਰਕੇ ਜਿਹੜੀ ਸੰਸਥਾ ਆ ਉਸ ਨੂੰ ਟਰੰਪ ਹੋਣਾ ਨੇ ਉਹਨਾਂ ਪ੍ਰਤੀ ਜਿਹੜਾ ਉਹ ਬਿਆਨ ਦਿੱਤਾ ਹੈ। ਕਹਿੰਦੇ ਵੀ ਇਹ ਇਸ ਟਾਈਮ ਮਸਕ ਨੇ ਜਿਹੜਾ ਉਹ ਆਖਿਆ ਆ ਵੀ ਕਹਿੰਦੇ ਬਿਯੋਂਡ ਰਿਪੇਅਰ ਆ ਤੇ ਇਸ ਨੂੰ ਸ਼ਟ ਡਾਊਨ ਕਰਨ ਜਾ ਰਹੇ ਆ। ਬਿਲੀਅਨੇਅਰ ਬੰਦਾ ਜਿਹੜਾ ਆ ਉਹ ਇਸ ਟਾਈਮ ਈਲਨ ਮਸਕ, ਜੋ ਕਿ ਟ੍ਰੈਜਰੀ ਡਿਪਾਰਟਮੈਂਟ ਦੇ ਪੇਮੈਂਟ ਸਿਸਟਮ ਦੇ ਉੱਤੇ ਵੀ ਕਾਬਜ਼ ਜਿਹੜਾ ਕਹਿੰਦੇ ਵੀ ਹੋ ਗਿਆ ਆ। ਇਸ ਤੋਂ ਇਲਾਵਾ ਉਹਨੇ ਬਹੁਤ ਸਾਰੇ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਉਹਨਾਂ ਦੇ ਕੰਪਿਊਟਰਸ ਚੋਂ ਲੌਗ ਆਊਟ ਜਿਹੜਾ ਉਹ ਕਰ ਦਿੱਤਾ। ਸੋ ਇਹ ਬਹੁਤ ਇੱਕ ਵੱਡੇ ਪੱਧਰ ਦੇ ਉੱਤੇ ਸਮੱਸਿਆ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈ, ਜਿਹੜੀ ਜਿਨ੍ਹਾਂ ਤੋਂ ਸਾਰੇ ਲੋਕਾਂ ਨੇ ਕਹਿ ਲਓ ਵੀ ਮੂੰਹ ਇਸ ਟਾਈਮ ਫੇਰਿਆ ਹੈਗਾ ਆ। ਈਲਨ ਮਸਕ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰੀ ਸੰਸਥਾਵਾਂ ਦੇ ਉੱਤੇ ਕੰਟਰੋਲ ਦੇ ਉੱਤੇ ਜਿਹੜਾ ਉਹ ਆ ਰਿਹਾ ਹੈਗਾ ਆ। ਇਹ ਕੋਈ ਚੰਗੀ ਗੱਲ ਨਹੀਂ ਆ। ਇੱਕ ਬੰਦਾ ਜਦੋਂ ਉਹ ਪੂਰੀ ਸੰਸਥਾਵਾਂ ਦੇ ਉੱਤੇ ਕੰਟਰੋਲ ਕਰ ਲਵੇ। 30 ਸਾਲਾਂ ਤੋਂ ਇੱਕ ਬੰਦਾ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਿਹਾ ਸੀਗਾ, ਜਿਹੜਾ ਇਹਦਾ ਮੁੱਖ ਉਦੇਸ਼ ਸੀ, ਉਸਨੇ ਰਿਪਬਲਿਕਨਸ ਨਾਲ ਵੀ ਕੰਮ ਕੀਤਾ, ਡੈਮੋਕ੍ਰੇਟਾਂ ਨਾਲ ਵੀ ਕੰਮ ਕੀਤਾ, ਸਾਰਿਆਂ ਨੇ ਹੀ ਕੰਮ ਕੀਤਾ। ਉਹ ਅਸਤੀਫਾ ਦੇ ਗਿਆ ਜਿਹੜਾ ਆਉਣ ਤੋਂ ਬਾਅਦ 'ਚ। ਕਹਿੰਦੇ ਵੀ ਇਹੀ ਨਹੀਂ, ਇਹਨਾਂ ਨੇ ਡਰਾਇਆ ਧਮਕਾਇਆ ਬਹੁਤ ਆ ਬਹੁਤ ਸਾਰੇ ਜਿਹੜੇ ਅੰਦਰੂਨੀ ਤੌਰ ਦੇ ਉੱਤੇ EMPLOYEES ਨੂੰ ਵੀ ਤੁਸੀਂ ਸਾਡੀ ਮੰਨੋ ਨਹੀਂ ਤਾਂ ਤੁਹਾਨੂੰ ਜਿਹੜਾ ਤੋਰਾਂਗੇ। ਤੇ ਬਦਸਲੂਕੀਆਂ ਵੀ ਕਹਿੰਦੇ ਵੀ ਇਸ ਟਾਈਮ ਚੱਲ ਰਹੀਆਂ ਆ। ਤੇ ਉਧਰ ਟ੍ਰੈਜਰੀ ਡਿਪਾਰਟਮੈਂਟ ਦੇ ਜਿਸ ਦੇ ਵਿੱਚ ਟ੍ਰਿਲੀਅਨਸ ਆਫ ਡਾਲਰ ਦੀਆਂ ਦੇਣਦਾਰੀਆਂ ਹੁੰਦੀਆਂ ਆ, ਚਾਹੇ ਉਹ ਸੋਸ਼ਲ ਸਿਕਿਉਰਿਟੀ ਦੀਆਂ, ਚਾਹੇ ਜਿਹੜੀਆਂ ਉਹ ਮੈਡੀਕੇਅਰ ਵਾਲੀਆਂ ਹੋਣ, ਚਾਹੇ ਮੈਡੀਕੇਅਰ ਵਾਲੀਆਂ ਜਿਹੜੀਆਂ ਹੋਣ, ਤੇ ਚਾਹੇ ਕੰਟਰੈਕਟਰਸ ਦੇ ਨਾਲ ਜਿਹੜੇ ਮਨੀ ਜਿਹੜੀ ਉਹ ਜਾਣੀ ਹੁੰਦੀ ਆ, ਉਸ ਪੂਰੇ ਕਹਿੰਦੇ ਪੇਮੈਂਟ ਸਿਸਟਮ ਦੇ ਉੱਤੇ ਈਲਨ ਮਸਕ ਇਸ ਟਾਈਮ ਕੰਟਰੋਲ ਦੇ ਵਿੱਚ ਆ ਚੁੱਕਾ ਆ। ਉਧਰ ਉਹਨੇ ਨਾਲ ਹੀ ਯੂਐਸ ਏਡ ਜਿਹੜੀ ਸੰਸਥਾ ਆ ਉਸ ਨੂੰ ਕਿਹਾ ਵੀ ਬਿਯੋਂਡ ਰਿਪੇਅਰ ਆ, ਇਹ ਠੀਕ ਨਹੀਂ ਹੋ ਸਕਦੀ, ਇਸ ਲਈ ਇਸ ਨੂੰ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਡੋਨਲਡ ਟਰੰਪ ਵੀ ਉਹਨਾਂ ਦੇ ਨਾਲ ਇਸ ਦੇ ਵਿੱਚ ਸਹਿਮਤ ਨੇ ਤੇ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਿੰਗਲ ਲਾਰਜੈਸਟ ਜਿਹੜਾ ਡੋਨਰ ਆ ਯੂਐਸ ਏਡ ਜਿਹੜੀ ਸੰਸਥਾ ਆ, ਉਸ ਨੂੰ ਇਸ ਟਾਈਮ ਬੰਦ ਕੀਤਾ ਜਾ ਸਕਦਾ ਹੈਗਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਸ ਟਾਈਮ ਉਹ ਯੂਐਸ ਏਡ ਦੇ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਜਿਹੜੇ ਕਹਿੰਦੇ ਵੀ ਕਈ ਮੁਲਕਾਂ ਦੇ ਵਿੱਚ ਕਈ ਤਰੀਕੇ ਦੀਆਂ ਕਾਰਜ ਜਿਹੜੇ ਆ ਉਹ ਕਰ ਰਹੇ ਆ, ਜੋ ਉਹਨਾਂ ਦੇ ਕਹਿਣ ਮੁਤਾਬਕ ਇਹ ਆ ਵੀ ਉਹ ਲੋਕਾਂ ਦੇ ਭਲਾਈ ਦੇ ਲਈ ਤੇ ਲੋਕਾਂ ਨੂੰ ਮਰਨ ਦੀ ਸਥਿਤੀ ਚੋਂ ਬਚਾ ਕੇ ਜਿਹੜਾ ਕੱਢਣ ਵਾਲੇ ਜਿਹੜੇ ਪ੍ਰੋਗਰਾਮ ਆ ਉਹ ਚਲਾਉਂਦੇ ਆ, ਉਹਦੇ ਜਿਹੜੇ ਪ੍ਰੋਗਰਾਮ ਉਹ ਬੰਦ ਹੋਣ ਜਾ ਰਹੇ ਹੈਗੇ ਆ। ਸੋ ਈਲਨ ਮਸਕ ਨੇ ਜਿਹੜੇ ਆ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਹੈ ਵੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਤਹਿਤ ਉਹਨਾਂ ਨੂੰ ਰਿਸਟ੍ਰਿਕਟਡ ਪਾਰਟਸ ਆਫ ਬਿਲਡਿੰਗ ਦੇ ਵਿੱਚ ਐਕਸੈਸ ਜਿਹੜਾ ਉਹ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ। ਯੂਐਸ ਨੇ 2023 ਦੇ ਵਿੱਚ $72 ਬਿਲੀਅਨ ਦੀ ਰਾਸ਼ੀ ਜਿਹੜੀ ਦੁਨੀਆ ਭਰ ਦੇ ਵਿੱਚ ਵੰਡੀ ਆ, ਜਿੱਥੇ ਕੌਨਫਲਿਕਟ ਜ਼ੋਨਸ ਦੇ ਵਿੱਚ ਸਾਫ਼ ਪਾਣੀ ਮੁਹੱਈਆ ਕਰਾਉਣ ਤੋਂ ਲੈ ਕੇ HIV ਏਡਸ ਦੇ ਟ੍ਰੀਟਮੈਂਟ, એનર્ਜੀ ਸਿਕਿਉਰਿਟੀ, ਐਂਟੀ ਕਰਪਸ਼ਨ ਜਿਹੜਾ ਕੰਮ ਆ ਉਹ ਕੀਤਾ ਆ। ਕਹਿੰਦੇ ਵੀ 42% ਇਹਨਾਂ ਨੇ ਹਿਊਮੈਨਿਟੇਰੀਅਨ ਏਡ ਜਿਹੜੀ ਕਿ UN ਦੇ ਦੁਆਰਾ ਟਰੈਕ ਕੀਤੀ ਜਾਂਦੀ ਆ ਉਹ 2024 ਦੇ ਵਿੱਚ ਦਿੱਤੀ ਜਿਹੜੀ ਉਹ ਹੈਗੀ ਆ। US ਏਡ ਦੀ ਜਿਹੜੀ ਵੈਬਸਾਈਟ ਆ ਉਹ ਆਫਲਾਈਨ ਜਿਹੜੀ ਉਹ ਨਜ਼ਰ ਆਈ। 10,000 ਤੋਂ ਵੱਧ ਮੁਲਾਜ਼ਮ ਨੇ US ਏਡ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਇਸ ਸੰਸਥਾ ਦੇ ਵਿੱਚ। ਤੇ ਕਹਿੰਦੇ ਵੀ ਟਰੰਪ ਹੁਣਾਂ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਫੋਰਨ ਏਡ ਦੇ ਉੱਤੇ ਫਰੀਜ਼ ਜਿਹੜਾ ਆ ਉਹ ਲਾਇਆ ਸੀ ਅਮਰੀਕਨ ਫਸਟ ਪਾਲਿਸੀ ਦੇ ਜਿਹੜਾ ਉਹ ਤਹਿਤ।
ਤੇ ਹੁਣ ਜਿਹੜੇ ਈਲਨ ਮਸਕ ਆ ਉਹ ਇਸ ਸੰਸਥਾ ਨੂੰ ਜਿਹੜੀ ਉਹ ਬੰਦ ਕਰਨਾ ਚਾਹ ਰਹੇ ਹੈਗੇ ਆ। ਜਿਹੜੇ ਮਸਕ ਆ ਉਹ ਕਹਿੰਦੇ ਆ ਵੀ ਅਸੀਂ $1 ਟ੍ਰਿਲੀਅਨ 1 ਸਾਲ ਦੇ ਵਿੱਚ ਜਿਹੜਾ US ਦਾ ਐਕਸਪੈਂਸ ਆ ਉਸ ਨੂੰ ਘਟਾਉਣਾ ਜਿਹੜਾ ਉਹ ਹੈਗਾ ਆ। ਮਸਕ ਹੁਣਾਂ ਨੇ ਕੋਈ ਐਵੀਡੈਂਸ ਤਾਂ ਨਹੀਂ ਪੇਸ਼ ਕੀਤਾ ਵੀ ਫਰਾਡ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਹੋਇਆ, ਪਰ ਉਹ ਦਾਵਾ ਜਿਹੜਾ ਉਹ ਜ਼ਰੂਰ ਕਰਦੇ ਆ ਵੀ ਇਸ ਦੇ ਵਿੱਚ ਧਾਂਦਲੀਆਂ ਜਿਹੜੀਆਂ ਬਹੁਤ ਹੁੰਦੀਆਂ ਆ। ਤੇ ਇਹ ਵੀ ਅਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਆ ਵੀ $1 ਟ੍ਰਿਲੀਅਨ ਕਿੱਦਾਂ ਜਿਹੜਾ ਇਸ ਦੇ ਵਿੱਚ ਬਚਾਇਆ ਜਿਹੜਾ ਹੋ ਜਾਊਗਾ। ਉਹਨਾਂ ਨੇ ਕਿਹਾ ਵੀ ਪ੍ਰੋਫੈਸ਼ਨਲ ਫੋਰਨ ਫਰਾਡ ਰਿੰਗ ਜਿਹੜੇ ਉਹ ਬਣੇ ਪਏ ਆ, ਜੋ ਕਿ ਅਜਿਹੀਆਂ ਸੰਸਥਾਵਾਂ ਤੋਂ ਮਿਲੀਅਨਸ ਆਫ ਡਾਲਰ ਆ ਉਹ ਸਿੱਧਾ ਜਿਹੜਾ ਉਹ ਚੱਕ ਰਹੇ ਆ ਤੇ ਕ੍ਰੀਏਟ ਡਿਜੀਟਲ ਜਿਹੜੇ ਫੇਕ US ਸਿਟੀਜ਼ਨ ਬਣਾ ਕੇ ਉਹਨਾਂ ਦੀ ਆੜ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਹੁਣ ਜਿਹੜੀ US ਏਡ ਦੀ ਜਿਹੜੀ ਸੰਸਥਾ ਆ ਉਹ ਬੰਦ ਹੋਊਗੀ। ਬਹੁਤ ਸਾਰੇ ਮੁਲਕ ਜਿਹੜੇ ਅਮਰੀਕਾ ਦੇ ਉੱਤੇ ਕਹਿ ਲਓ ਵੀ ਨਿਰਭਰ ਹੁੰਦੇ ਆ, ਉੱਥੋਂ ਵੀ ਰਾਸ਼ੀ ਆਊਗੀ ਤੇ ਸਾਡੇ ਮੁਲਕ ਦੇ ਵਿੱਚ ਕੁਝ ਜਿਹੜਾ ਉਹ ਚੱਲੂਗਾ। ਉਹਨਾਂ ਸਾਰਿਆਂ ਦੇ ਲਈ ਕੋਈ ਬਾੜੀ ਜਿਹੜੀ ਚੰਗੀ ਖਬਰ ਜਿਹੜੀ ਉਹ ਨਹੀਂ ਹੈਗੀ। ਫੋਰਨ ਏਡ ਤਾਂ ਆਲਰੇਡੀ ਬੰਦ ਕੀਤੀ ਸੀ, ਇਹ ਪੂਰੀ ਦੀ ਪੂਰੀ ਸੰਸਥਾ ਨੂੰ ਹੀ ਹੁਣ ਜਿਹੜਾ ਉਹ ਗੱਟ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੋ ਮਾਰਕੋ ਰੂਬੀਓ ਹੁਣੀ ਆ ਸੈਕਟਰੀ ਆਫ ਸਟੇਟ, ਉਹ ਪਹੁੰਚੇ ਹੋਏ ਸੀਗੇ ਪਨਾਮਾ, ਤੇ ਪਨਾਮਾ ਦੇ ਪ੍ਰੈਜ਼ੀਡੈਂਟ ਓਜ਼ੇ ਰਾਉਲ ਮਲੀਨੋ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਕੋਈ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਟਰੈਕਟ ਆ ਉਹ ਚਾਈਨਾ ਦੇ ਨਾਲ ਜਾਂ ਚਾਈਨਾ ਦੇ ਪਾਰਟਨਰਸ ਦੇ ਨਾਲ ਨਹੀਂ ਕਰਾਂਗੇ। ਜਿਹੜੀ ਪਨਾਮਾ ਨੂੰ ਅਮਰੀਕਾ ਦੇ ਵਿੱਚ ਰਲਾਉਣ ਵਾਲੀ ਗੱਲਬਾਤ ਆ, ਉਹਦੇ ਬਾਰੇ ਜਿਹੜਾ ਉਹਨਾਂ ਨੇ ਇਸ ਨੂੰ ਰਿਜੈਕਟ ਕੀਤਾ ਹੈਗਾ। ਤੇ ਇਸ ਤੋਂ ਬਾਅਦ ਰਾਜਕਰਮਵੀਰ ਸਿੰਘ ਜੀ ਆਪਾਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਬਹੁਤ ਜ਼ਿਆਦਾ ਖਬਰਾਂ ਆ। ਲਾਸ ਐਂਜਲਸ ਦਾ ਇੱਕ ਹਾਈਵੇ ਬਲੌਕ ਕਰ ਦਿੱਤਾ ਗਿਆ। ਮਿਨੇਸੋਟਾ ਦੇ ਵਿੱਚ ਏ ਡੇ ਵਿਦਆਊਟ ਇਮੀਗ੍ਰਾਂਟਸ, ਇਹ ਮੂਵਮੈਂਟ ਅੱਜ ਚੱਲ ਰਹੀ ਹੈਗੀ ਆ। ਬਹੁਤ ਸਾਰੇ ਬਿਜ਼ਨੈਸਸ ਕੈਲੀਫੋਰਨੀਆ 'ਚ ਅੱਜ ਸਪੈਨਿਸ਼ ਮੂਲ ਦੇ ਲੋਕਾਂ ਵੱਲੋਂ ਬੰਦ ਕੀਤੇ ਗਏ ਹੈਗੇ ਆ। ਲਾਸ ਐਂਜਲਸ ਦੇ ਵਿੱਚ ਵੱਡਾ ਪ੍ਰੋਟੈਸਟ ਹੋ ਰਿਹਾ ਹੈਗਾ। ਬੇ ਏਰੀਏ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਸੈਨ ਹੋਜ਼ੇ ਦੇ ਵਿੱਚ ਵੱਡਾ ਪ੍ਰੋਟੈਸਟ ਹੋ ਰਿਹਾ। ਵੈਸੇਲੀਆ ਦੇ ਵਿੱਚ, ਫ੍ਰਿਜ਼ਨੋ 'ਚ ਕੱਲ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਹੂਸਟਨ ਦੇ ਵਿੱਚ ਵੱਡੇ ਪ੍ਰੋਟੈਸਟ ਹੋ ਰਹੇ ਹੈਗੇ ਆ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਵੱਡਾ ਜਿਹੜਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਪਹੁੰਚੇ ਹੋਏ ਆ, ਜਿਹੜਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 100 ਜਿਹੜਾ 101 ਹਾਈਵੇ ਆ ਉਸ ਨੂੰ ਸ਼ਟ ਡਾਊਨ ਕੀਤਾ ਗਿਆ ਸੀ। ਸੋ ਇਹ ਸਾਰੀਆਂ ਗੱਲਾਂ ਆਪਾਂ ਕਰਦੇ ਆ ਇੱਕ ਬ੍ਰੇਕ ਤੋਂ, ਜਿਹੜਾ ਬਾਅਦ ਚ ਹੋਰ ਕੀ ਕੁਝ ਜਿਹੜਾ ਇਸ ਦੇ ਵਿੱਚ ਜਿਹੜਾ ਹੋ ਰਿਹਾ ਆ ਇਮੀਗ੍ਰੇਸ਼ਨ ਨੂੰ ਲੈ ਕੇ, ਕਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਹੋ ਰਹੀਆਂ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ US ਨਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚ।
ब्रेक तो बाद एक बारी फिर आप सबका स्वागत है। सो तो प्रोग्राम चल रहा जी इस टाइम अपडेट अमेरिका। हरजोत सिंह जी स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅੱਜ ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਕ੍ਰੈਕਡਾਊਨ ਔਨ ਇਲੀਗਲ ਇਮੀਗ੍ਰੇਸ਼ਨ ਤੇ ਆਈਸ ਵਾਲੇ ਜਿਹੜੇ ਕ੍ਰੈਕਡਾਊਨ ਕਰ ਰਹੇ ਆ। ਇਹ ਡੇ ਵਿਦਆਊਟ ਮੈਕਸੀਕਨਸ ਕਰਕੇ ਵੀ ਇਹ ਡੇ ਵਿਦਆਊਟ ਇਮੀਗ੍ਰੈਂਟਸ ਨੇਸ਼ਨ ਵਾਈਡ ਇਨੀਸ਼ੀਏਟਿਵ ਇਹ ਲਿਆ ਗਿਆ ਆ, ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਜੋ ਪ੍ਰੋਟੈਸਟ ਆ ਵੱਡੀ ਗਿਣਤੀ 'ਚ ਹੋ ਰਿਹਾ ਆ। ਸਾਡੇ ਇੱਥੇ ਸੈਨੋਜ਼ੇ ਦੇ ਵਿੱਚ ਵੀ ਅੱਜ ਬਹੁਤ ਵੱਡਾ ਇੱਕ ਪ੍ਰੋਟੈਸਟ ਹੋ ਰਿਹਾ ਆ। ਲਾਸ ਐਂਜਲਸ ਦਾ ਫ੍ਰੀਵੇ 101 ਪ੍ਰੋਟੈਸਟਰਸ ਵੱਲੋਂ ਬਲੌਕ ਕਰ ਦਿੱਤਾ ਗਿਆ ਸੀ ਡਾਊਨਟਾਊਨ ਲਾਸ ਐਂਜਲਸ। ਸੋ ਪੁਲਿਸ ਵਾਲਿਆਂ ਨੇ ਕਿਹਾ ਵੀ ਜਿਹੜਾ ਵੀ ਕੋਈ ਉੱਧਰ ਨੂੰ ਜਾਂਦਾ ਆ ਉਹ ਹੋਰ ਕੋਈ ਰਸਤਾ ਲੈ ਕੇ ਜਾਵੇ। ਓਲਿਵਰਾ ਸਟਰੀਟ ਦੇ ਉੱਤੇ 9 ਵਜੇ ਦੇ ਕਰੀਬ ਕੱਲ ਪ੍ਰੋਟੈਸਟ ਹੋਇਆ ਸੀ। ਅੱਜ ਵੀ ਉੱਥੇ ਹਾਲਾਂਕਿ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਹੈਗਾ। ਸੋ ਡਾਊਨਟਾਊਨ ਲਾਸ ਐਂਜਲਸ 'ਚ ਹਾਈਵੇ 110 ਤੇ ਮਿਸ਼ਨ ਰੋਡ ਦੇ ਉੱਤੇ ਵੱਡਾ ਬਲਾਕ ਲੱਗਿਆ ਰਿਹਾ। ਲੋਕਾਂ ਨੇ ਸਪੈਨਿਸ਼ ਮੈਕਸੀਕੋ ਦੇ ਝੰਡੇ ਤੇ ਨਾਲ ਅਮਰੀਕਾ ਦੇ ਝੰਡੇ ਵੀ ਜਿਹੜੇ ਚੱਕੇ ਹੋਏ ਸੀਗੇ। ਦੂਜੇ ਪਾਸੇ ਆਈਸ ਵਾਲੇ ਧੜਾ-ਧੜ ਛਾਪੇ ਮਾਰ ਰਹੇ ਆ। ਅੱਜ ਖਬਰ ਇਹ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਸਲੀਨਸ ਤੇ ਸੀ ਸਾਈਡ ਉੱਥੇ ਐਕਟੀਵਿਟੀ ਰਿਪੋਰਟ ਕੀਤੀ ਗਈ ਆ। ਕੰਕੜ ਦੇ ਵਿੱਚ ਆਈਸ ਵਾਲਿਆਂ ਨੇ ਅਰੈਸਟ ਕੀਤੇ ਆ, ਜਿੱਥੇ ਹੁਣ ਨਵੀਂ ਇਮੀਗ੍ਰੇਸ਼ਨ ਕੋਰਟ ਹੈਗੀ ਆ। ਸੋ ਇਸ ਤੋਂ ਬਿਨਾਂ ਫਿਲਡੈਲਫੀਆ ਦੇ ਵਿੱਚ ਕਾਰ ਵਾਸ਼ ਦੇ ਉੱਤੇ ਲੋਕ ਅਰੈਸਟ ਕੀਤੇ ਗਏ ਹੈਗੇ ਆ। ਕੋਲੰਬਸ ਦੇ ਵਿੱਚ ਗੈਨੀਅਨ ਮੂਲ ਦਾ ਬੰਦਾ ਜਿਹੜਾ ਇੱਕ ਅਰੈਸਟ ਕੀਤਾ ਗਿਆ ਹੈਗਾ। ਓਰੇਗਨ ਦੇ ਵਿੱਚ ਵੀ ਅਰੈਸਟ ਕੀਤੇ ਗਏ ਹੈਗੇ ਆ। ਫ੍ਰਿਜ਼ਨੋ ਦੇ ਵਿੱਚ ਵੱਡਾ ਪ੍ਰੋਟੈਸਟ ਹੋ ਰਿਹਾ ਆ ਆਈਸ ਰੇਡਸ ਦੇ ਅਗੇਂਸਟ ਟਰੰਪ ਹੁਣਾਂ ਦੀਆਂ ਇਮੀਗ੍ਰੇਸ਼ਨ ਪਾਲਿਸੀ ਦੇ ਅਗੇਂਸਟ। ਜੀ ਬਿਲਕੁਲ। ਅੱਜ ਜਿਹੜੇ ਮੈਕਸੀਕਨ ਅਮਰੀਕਨ ਲੋਕ ਆ ਉਹਨਾਂ ਨੇ ਬਾਈਕਾਟ ਦਾ ਸੱਦਾ ਜਿਹੜਾ ਉਹ ਦਿੱਤਾ ਆ। ਸਕੂਲਾਂ ਤੇ ਕੰਮਾਂ ਤੇ ਬਿਜ਼ਨੈਸਿਸ ਤੇ ਸ਼ਾਪਿੰਗ ਤੇ ਕੰਮਕਾਜ ਕਹਿੰਦੇ ਵੀ ਕਾਫੀ ਹੱਦ ਤੱਕ ਕਈ ਥਾਵਾਂ ਦੇ ਉੱਤੇ ਪ੍ਰਭਾਵਿਤ ਹੋ ਸਕਦਾ ਹੈ। ਆਲਰੇਡੀ ਪ੍ਰਭਾਵਿਤ ਤਾਂ ਹੋਇਆ ਹੀ ਸੀਗਾ ਰੇਟਸ ਦੇ ਕਰਕੇ। ਬਹੁਤ ਸਾਰੇ ਲੋਕ ਡਰਾਂ ਕਰਕੇ ਹੀ ਕੰਮਾਂ ਤੇ ਜਿਹੜਾ ਉਹ ਨਹੀਂ ਸੀ ਜਾ ਰਹੇ। ਕਈਆਂ ਨੇ ਤਾਂ ਆਪਣੇ ਜਿਹੜੇ ਹਰਜੀਤ ਸਿੰਘ ਜੀ ਨਿਆਣੇ ਵੀ ਸਕੂਲੇ ਜਿਹੜੇ ਘੱਲਣੇ ਉਹ ਬੰਦ ਕਰ ਦਿੱਤੇ ਸੀਗੇ ਵੀ ਕਿਉਂਕਿ ਫੜੋ ਫੜਾਈ ਜਿਹੜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਹੋ ਰਹੀ ਹੈਗੀ ਆ। ਤੇ ਕੱਲਾ ਅਮਰੀਕਾ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਹਰਜੀਤ ਸਿੰਘ ਜੀ ਜਿੱਥੇ ਪ੍ਰੋਟੈਸਟ ਜਿਹੜੇ ਉਹ ਨਾ ਹੋ ਰਹੇ ਹੁਣ। ਕੱਲਾ ਕੈਲੀਫੋਰਨੀਆ ਨਹੀਂ, ਮੁਲਕ ਦੇ ਹੋਰ ਸੂਬਿਆਂ ਦੇ ਵਿੱਚ ਵੀ ਇਹਨਾਂ ਪ੍ਰੋਟੈਸਟ ਦੀ ਰਿਪੋਰਟਸ ਲਗਾਤਾਰ ਜਿਹੜੀ ਉਹ ਆ ਰਹੀ ਆ। ਅ ਡੇ ਵਿਦਆਊਟ ਇਮੀਗ੍ਰੈਂਟ ਕਰਕੇ ਮੈਨੂੰ ਲੱਗਦਾ ਇੱਕ ਮੂਵੀ ਵੀ ਸੀਗੀ ਕਾਫੀ ਦਹਾਕੇ ਪਹਿਲਾਂ ਜਿਹੜੀ ਉਹ ਬਣੀ ਸੀਗੀ। ਪਰ ਹੁਣ ਉਹ ਜਿਹੜੀ ਰਿਐਲਿਟੀ ਇੱਥੇ ਕਿੱਦਾਂ ਦੀ ਹੋਊਗੀ ਇਹ ਦੇਖਣ ਵਾਲੀ ਗੱਲ ਆ। ਬਹੁਤ ਸਾਰੇ ਲੋਕਾਂ ਦੇ ਕੰਮਕਾਜ ਨੂੰ ਜਿਹੜਾ ਇਸ ਦੇ ਉੱਤੇ ਅਸਰ ਜਿਹੜਾ ਉਹ ਪੈਣਾ ਹੀ ਪੈਣਾ ਆ ਜਦੋਂ ਲੋਕ ਪ੍ਰੋਟੈਸਟ ਕਰਦੇ ਨੇ। ਕੱਲ ਜਿਹੜਾ ਫ੍ਰੀਵੇ 101 ਆ ਬੜਾ ਫੇਮਸ ਫ੍ਰੀਵੇ ਆ ਕੈਲੀਫੋਰਨੀਆ ਦਾ, LA ਦੇ ਵਿੱਚ ਪੂਰੀ ਤਰ੍ਹਾਂ ਉਹ ਠੱਪ ਜਿਹੜਾ ਉਹ ਹੋ ਗਿਆ ਸੀਗਾ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਡਾਊਨਟਾਊਨ LA ਦੇ ਵਿੱਚ ਲੋਕਾਂ ਨੇ 101 ਫ੍ਰੀਵੇ ਆ ਉਸ ਨੂੰ ਟਰੰਪ ਹੋਣਾ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਉਲਟ ਕਰਕੇ ਜਿਹੜਾ ਆ ਉਹ ਸ਼ਟ ਡਾਊਨ ਕਰ ਦਿੱਤਾ। ਕਹਿੰਦੇ ਵੀ ਕਈ ਲੋਕ ਜਿੱਦਾਂ ਤੁਸੀਂ ਦੱਸਿਆ ਵੀ ਮੈਕਸੀਕਨ ਜਿਹੜੇ ਝੰਡਿਆਂ ਦੇ ਵਿੱਚ ਸੈਲਵਾਡੋਰੀਅਨ ਫਲੈਗਸ ਦੇ ਵਿੱਚ ਜਿਹੜਾ ਉਹ ਪਹੁੰਚੇ। ਸਿਟੀ ਹਾਲ ਦੇ ਇਰਦ ਗਿਰਦ ਕਹਿੰਦੇ ਵੀ ਜਿਹੜੇ ਡੈਮੋਸਟ੍ਰੇਟਰਸ ਆ ਮੁਜ਼ਾਹਰਾਕਾਰੀ ਆ ਉਹ ਦੁਪਹਿਰੋਂ ਬਾਅਦ ਇਕੱਠੇ ਹੋਣੇ ਜਿਹੜੇ ਉਹ ਸ਼ੁਰੂ ਹੋਏ। ਸਟੇਟ ਵਾਈਡ ਟੈਕਟੀਕਲ ਅਲਰਟ ਇਸ਼ੂ ਕਰਨਾ ਪੈ ਗਿਆ ਕੱਲ LA ਦੀ ਪੁਲਿਸ ਨੂੰ ਤਕਰੀਬਨ ਸ਼ਾਮੀ 7 ਵਜੇ। LA ਦੇ ਪੁਲਿਸ ਆਫਿਸਰ ਡਾਊਨਟਾਊਨ ਦੇ ਵਿੱਚ ਪੂਰੀ ਤਰ੍ਹਾਂ ਰਾਈਟ ਗੇਅਰ ਦੇ ਨਾਲ, ਹੈਲਮਟ, ਬੈਟਨਸ, ਲੈਸ ਦੈਨ ਲੀਥਲ ਵੈਪਨਸ ਦੇ ਨਾਲ ਉਹ ਉੱਥੇ ਜਿਹੜੇ ਉਹ ਖੜੇ ਸੀਗੇ। ਯੂਨੀਅਨ ਸਟੇਸ਼ਨ ਦੇ ਨਜ਼ਦੀਕ ਕਹਿੰਦੇ ਵੀ ਆਫਿਸਰਸ ਆ ਉਹਨਾਂ ਨੇ ਲਾਈਨਾਂ ਬਣਾਈਆਂ ਤਾਂ ਜੋ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਉੱਥੇ ਰੋਕਿਆ ਜਾ ਸਕੇ ਤੇ ਬਾਅਦ 'ਚ ਪੁਸ਼ਬੈਕ ਜਿਹੜਾ ਉਹ ਕੀਤਾ ਜਾ ਸਕੇ। ਉੱਦਾਂ ਕਹਿੰਦੇ ਵੀ ਕਿਸੇ ਵੀ ਰਿਪੋਰਟ ਨਹੀਂ ਆਈ ਵੀ ਅਰੈਸਟ ਜਾਂ ਕਿਸੇ ਇੰਜਰੀ ਦੀ, ਪਰ ਪੁਲਿਸ ਜਿਹੜੀ ਆ ਰਾਤ 10 ਵਜੇ ਤੱਕ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਉਹ ਜਿਹੜੀ ਉਹ ਰਹੀ ਆ। ਵੀਡੀਓਜ਼ ਆਈਆਂ ਬਾਅਦ ਦੇ ਵਿੱਚ ਵੀ ਪੁਲਿਸ ਜਿਹੜੀ ਆ ਆਈ ਤੇ ਪ੍ਰੋਟੈਸਟਰਸ ਨੂੰ ਉੱਥੋਂ ਜਿਹੜੀ ਉਹ ਖਿਦੜਨ ਦੇ ਲਈ ਕਹਿੰਦੇ ਵੀ ਹੁਣ ਤੁਸੀਂ ਨਿਕਲ ਜਾਓ ਇੱਥੋਂ ਤੇ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਸੋ ਸਦਰਨ ਬਾਰਡਰ ਦੀ ਕ੍ਰਾਈਸਿਸ ਨੂੰ ਟਰੰਪ ਹੁਣਾਂ ਨੇ ਡਿਕਲੇਅਰ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ
ਵੱਡੇ ਪੱਧਰ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਆਈਸ ਦੇ ਦੁਆਰਾ CBP ਦੇ ਦੁਆਰਾ ਛਾਪੇਮਾਰੀ ਜਿਹੜੀ ਉਹ ਚੱਲੀ ਆ ਤੇ ਉਸ ਤੋਂ ਇਲਾਵਾ ਉਹਨਾਂ ਨੇ ਬਹੁਤ ਜ਼ਿਆਦਾ ਲੋਕ ਹਜ਼ਾਰਾਂ ਦੀ ਸੰਖਿਆ ਵਿੱਚ ਡਿਪੋਰਟ ਵੀ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਸੀ। ਫਿਰ ਉਸ ਤੋਂ ਉਪਰੰਤ ਅੱਜ ਜਿਹੜਾ ਵੀਕਐਂਡ ਆ ਬੀਤਿਆ ਵੀਕਐਂਡ ਆ ਇੱਥੇ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਦੇਖੇ ਗਏ। ਕਈਆਂ ਨੇ ਮਾਗਾ ਦਾ ਸਾਈਨ ਆ ਉਸ ਦੀ ਡੈਫੀਨੇਸ਼ਨ ਚੇਂਜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਮੈਕਸੀਕਨ ਆਲਵੇਜ਼ ਗੈਟ ਅਕ੍ਰੋਸ। ਉਹਨਾਂ ਨੇ ਮਾਗਾ ਦਾ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਇਹ ਚੀਜ਼ ਜਿਹੜੀ ਉਹ ਬਣਾ ਦਿੱਤੀ। ਡੋਂਟ ਬਾਈਟ ਦਾ ਹੈਂਡ ਦੈਟ ਫੀਡਸ ਯੂ, ਖਾਸ ਕਰਕੇ ਜਿਹੜੇ ਐਗਰੀਕਲਚਰ ਵਰਕਰਸ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹ ਉਹਨਾਂ ਨੇ ਕਹਿ ਲਓ ਵੀ ਜੋੜ ਕੇ ਜਿਹੜਾ ਉਹ ਦਿਖਾਇਆ ਹੈਗਾ ਆ। ਸੋ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਲੋਕ ਦੇਖੇ ਗਏ। ਜੀ ਸੋ ਬਿਲਕੁਲ ਮੈਂ ਜਿੰਨੇ ਕੁ ਪ੍ਰੋਟੈਸਟ ਦੇਖ ਰਿਹਾ, ਫੋਟੋਆਂ ਦੇਖ ਰਿਹਾ, ਕਿਤੇ ਵੀ ਮੈਨੂੰ ਕੋਈ ਪੰਜਾਬੀ ਬੰਦਾ ਨਹੀਂ ਦਿਸਿਆ ਹੈਗਾ। ਹਮੇਸ਼ਾ ਫਿਰ ਆਪਾਂ ਗੱਲਾਂ ਕਰਦੇ ਰਹਿੰਦੇ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਹ ਧੱਕਾ ਹੋ ਰਿਹਾ ਤੇ ਜਿੱਥੇ ਹੁੰਦਾ ਉੱਥੇ ਵੀ ਤੁਸੀਂ ਬੋਲਦੇ ਨਹੀਂ। ਇਹ ਵੈਸੇ ਆਪਾਂ ਟਰੱਕਾਂ ਵਾਲੇ ਪ੍ਰੋਟੈਸਟ ਜਾਂ ਹੋਰ ਪ੍ਰੋਟੈਸਟਾਂ 'ਚ ਵੀ ਦੇਖਿਆ ਹੈਗਾ। ਸੋ ਜੇ ਆਈਸ ਦੀ ਐਕਟੀਵਿਟੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਸਲੀਨਸ ਏਰੀਏ ਦੇ ਲਾਗੇ ਤੇ ਸੀ ਸਾਈਡ ਵਾਲੇ ਟਾਊਨ, ਇੱਥੋਂ ਇੱਕ ਸਾਡੇ ਸਰੋਤੇ ਕਹਿ ਰਹੇ ਆ ਵੀ ਜਦੋਂ ਕੋਰਟ ਜਾਂਦੇ ਆ ਹੈਰੀ ਹੁਣੀ ਵੀ ਉੱਥੋਂ ਡਿਪੋਰਟ ਕਰੀ ਜਾਂਦੇ ਆ। ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈ। ਜੇ ਕਿਸੇ ਕੋਲ ਕੋਈ ਹੋਇਆ ਤਾਂ ਜਰੂਰ ਸਾਨੂੰ ਕਾਲ ਕਰਕੇ ਦੱਸ ਦਿਓ। ਅਟਾਰਨੀ ਜਿਹੜੇ ਜੇ ਤਰੀਕੇ ਆ ਨਾ ਉਹਨਾਂ ਨੇ ਵੀ ਨਹੀਂ ਕੱਲ ਦੱਸਿਆ ਸੀਗਾ। ਨਹੀਂ, ਉਹ ਦੱਸਦੇ ਸੀਗੇ, ਕਹਿੰਦੇ ਵੀ ਜੇ ਜਿਹੜਾ ਲਿੰਕਨ ਰਾਈਲੀ ਐਕਟ ਤੋਂ ਬਾਅਦ ਚ ਜੇ ਤੁਸੀਂ ਉਸ ਦੇ ਵਿੱਚ ਮੈਂਡੇਟੋਰੀ ਡਿਟੈਂਸ਼ਨ ਚ ਆਉਂਦੇ ਆ ਤਾਂ ਫਿਰ ਹੋ ਸਕਦਾ ਵੀ ਤੁਹਾਨੂੰ ਤਰੀਕ ਤੋਂ ਬਾਅਦ ਨਾਲ ਦੇ ਨਾਲ ਉੱਥੋਂ ਜਿਹੜਾ ਉਹ ਫੜ ਲਿਆ ਜਿਹੜਾ ਉਹ ਜਾਵੇ। ਇਹ ਵੀ ਇੱਕ ਪਹਿਲਾਂ ਇਹ ਪੁਰਾਣਾ ਟੈਕਟਿਕ ਰਿਹਾ ਹੈ ਕੋਰਟ ਦੇ ਬਾਹਰ ਆਈਸ ਤੇ ਜਿਹੜੀ ਉਹ ਛਾਪੇਮਾਰੀ ਜਿਹੜੇ ਅਸਾਈਲਮ ਦੇ ਕੇਸਾਂ ਵਾਲੇ ਆ ਵੀ ਉੱਥੇ ਪਹੁੰਚਣ ਨਾ। ਜਦੋਂ ਬੰਦਾ ਪਹੁੰਚਦਾ ਨਹੀਂ ਹੈ ਤੇ ਕੇਸ ਆਪਣੇ ਆਪ ਖਰਾਬ ਜਿਹੜਾ ਉਹ ਹੁੰਦਾ ਆ ਤਾਂ ਦੂਜੇ ਪਾਸੇ ਬੰਦੇ ਨੂੰ ਇਹ ਡਰ ਹੁੰਦਾ ਆ ਵੀ ਮੈਂ ਅੰਦਰ ਨਾ ਹੋ ਜਾਵਾਂ। ਸੋ ਲਿੰਕਨ ਰਾਈਲੀ ਐਕਟ ਨੇ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਕਿਹੜਾ ਸਿਨੈਰੀਓ ਆ ਉਸ ਨੂੰ ਹੋਰ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਚੇਂਜ ਕਰ ਦੇਣਾ ਹੈਗਾ ਆ। ਸੋ ਉਹ ਫਰਕ ਤਾਂ ਜਿਹੜਾ ਹਰਜੋਤ ਸਿੰਘ ਜੀ ਪੈ ਹੀ ਰਿਹਾ ਹੈ ਤੇ ਉਹ ਨਜ਼ਰ ਵੀ ਆ ਰਿਹਾ ਹੈਗਾ ਜੀ। ਸੋ ਲਗਭਗ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਈਸ ਦੀਆਂ ਜਿਹੜੀਆਂ ਰੇਟਸ ਆ ਉਹ ਪੈ ਰਹੀਆਂ ਆ। ਆਪਾਂ ਕਾਫੀ ਜ਼ਿਆਦਾ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਵੀ ਕਿੱਥੇ ਹੋ ਰਿਹਾ। ਜਿਹੜੇ ਪ੍ਰੋਟੈਸਟ ਆ ਉਹ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੋ ਰਹੇ ਆ, ਟੈਕਸਸ 'ਚ ਹੋ ਰਹੇ ਆ, ਕੋਲੋਰਾਡੋ 'ਚ ਹੋ ਰਹੇ ਹੈਗੇ ਆ, ਨਿਊਯਾਰਕ ਦੇ ਵਿੱਚ ਵੀ ਹੋ ਰਹੇ ਹੈਗੇ ਆ। ਤੇ ਅੱਜ ਸ਼ਾਮ ਤਾਈਂ ਆਊਗੀਆਂ ਖਬਰਾਂ ਵੀ ਕਿੱਥੇ ਤਾਈਂ ਜਿਹੜੇ ਆ ਪ੍ਰੋਟੈਸਟ ਹੋਏ ਆ। ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹ ਉਹਨਾਂ ਦੇ ਹੱਕ 'ਚ ਵੀ ਆ ਰਹੇ ਆ। ਜਿੱਦਾਂ ਮਿਨੀਐਪੋਲਿਸ ਦੇ ਮੇਅਰ ਨੇ ਇਹ ਕਿਹਾ ਆ ਵੀ ਮੈਂ ਤੁਹਾਡੇ ਨਾਲ ਹੈਗਾ ਆ। ਮਿਨੇਸੋਟਾ ਦੇ ਵਿੱਚ ਵੀ ਜਿਹੜਾ ਹੋਇਆ ਸਪੈਨਿਸ਼ ਵੀਲ ਦੇ ਲੋਕਾਂ ਨੇ ਆਪਣੇ ਬੱਚੇ ਸਕੂਲਾਂ 'ਚ ਨਹੀਂ ਅੱਜ ਭੇਜੇ। ਬਹੁਤ ਸਾਰੇ ਛੁੱਟੀ ਕਰ ਰਹੇ ਹੈਗੇ ਆ, ਕੰਮ ਤੇ ਵੀ ਨਹੀਂ ਜਾਣਾ ਹੈਗਾ। ਹਰਜੋਤ ਸਿੰਘ ਜੀ ਸਪੈਨਿਸ਼ ਨਹੀਂ ਹਿਸਪੈਨਿਕ ਮੂਲ ਦੇ ਕਹਿ ਸਕਦੇ ਕਿਉਂਕਿ ਸਪੇਨ ਦੇ ਨਹੀਂ ਹੈ ਇਹ ਸਾਰੇ। ਸੋ ਸਪੈਨਿਸ਼ ਜਿਹੜੀ ਬੋਲਦੇ ਨੇ ਜ਼ਰੂਰ ਨੇ ਪਰ ਇਹ ਮੈਕਸੀਕਨ ਮੂਲ ਦੇ ਜਾਂ ਹਿਸਪੈਨਿਕ ਮੂਲ ਦੇ ਆ। ਜੀ ਸ਼ਿਕਾਗੋ ਤੋਂ ਇਹ ਖਬਰ ਆ ਰਹੀ ਆ ਕੁਝ ਮਿੰਟ ਪਹਿਲਾਂ ਦੀ ਆ ਵੀ ਇਹ ਡੇ ਵਿਦਆਊਟ ਇਮੀਗ੍ਰੈਂਟਸ ਇਨ ਸ਼ਿਕਾਗੋ ਜਿਹੜੇ ਬਿਜ਼ਨਸ ਓਨਰਸ ਆ ਅਕ੍ਰੋਸ ਦਾ ਸਿਟੀ ਕਲੋਜ਼ ਮੰਡੇ ਟੂ ਪ੍ਰੋਟੈਸਟ ਪ੍ਰੈਜ਼ੀਡੈਂਟ ਟਰੰਪ ਇਮੀਗ੍ਰੇਸ਼ਨ ਪਾਲਿਸੀਜ਼। ਸ਼ਾਰਲਟ ਏਰੀਏ ਦੇ ਵਿੱਚ, ਡੈਲਸ ਦੇ ਵਿੱਚ ਇਹ ਜੋ ਖਬਰਾਂ ਉੱਥੋਂ ਆ ਰਹੀਆਂ ਹੈਗੀਆਂ। ਐਰੀਜ਼ੋਨਾ ਚੋਂ ਵੀ ਆ ਰਹੀਆਂ ਹੈਗੀਆਂ, ਤੁਹਾਡੇ ਫ੍ਰਿਜ਼ਨੋ ਏਰੀਏ ਚੋਂ ਵੀ ਖਬਰਾਂ ਆ ਰਹੀਆਂ ਵੀ ਉੱਥੇ ਵੀ ਜਿਹੜਾ ਪ੍ਰੋਟੈਸਟ ਵੱਡਾ ਇਸ ਟਾਈਮ ਦੇ ਉੱਤੇ ਹੋ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਸ਼ਾਮ ਤੱਕ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗੂਗਾ ਤੇ ਡੇ ਵਿਦਆਊਟ ਇਮੀਗ੍ਰੈਂਟ ਪ੍ਰੋਟੈਸਟ ਦਾ ਕਿੱਦਾਂ ਦਾ ਜਿਹੜਾ ਓਵਰਆਲ ਅਸਰ ਰਹਿੰਦਾ ਆ ਉਹ ਦੇਖਣ ਵਾਲੀ ਗੱਲ ਆ। ਬਹੁਤ ਸਾਰੇ ਬਿਜ਼ਨਸਿਸ ਇਸ ਦੀ ਸਪੋਰਟ ਦੇ ਵਿੱਚ ਆਪ ਵੀ ਜਿਹੜੇ ਉਹ ਨਾਲ ਆ ਰਹੇ ਆ। ਜਿਹੜੇ ਵੀ ਕੰਸਟਰਕਸ਼ਨ ਦੇ ਵਿੱਚ ਨਹੀਂ ਹੈ, ਖੇਤੀਬਾੜੀ ਦੇ ਵਿੱਚ ਆ, ਉਹਨਾਂ ਨੂੰ ਆਲਰੇਡੀ ਇਸ ਦਾ ਅਸਰ ਨਜ਼ਰ ਆ ਰਿਹਾ। ਜਿੱਥੇ ਕੰਮ ਕਰਨ ਵਾਲੇ ਖੇਤੀਬਾੜੀ ਕੰਮ ਕਰਨ ਵਾਲੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੱਕ ਦੂਰਾ ਹੋ ਜਾਂਦਾ ਜਿੱਦਾਂ ਦਾ ਕੰਮ ਜਿਹੜਾ ਇਹ ਕਰਨਾ ਪੈਂਦਾ ਆਮ ਬੰਦੇ ਦੇ ਵੱਸ ਦਾ ਜਿਹੜਾ ਉਹ ਰੋਗ ਨਹੀਂ ਆ। ਬਹੁਤ ਹਾਰਡ ਕੰਮ ਆ ਤੇ ਇਸ ਟਾਈਮ ਜਿਹੜੇ ਸੰਤਰਿਆਂ ਦੀ ਪਿਕਿੰਗ ਦਾ ਕੰਮ ਚੱਲ ਰਿਹਾ ਹੈ ਤੇ ਇੱਕ ਜਿਹੜਾ ਫਾਰਮਰ ਆ ਉਹਨੇ ਕਿਉਂਕਿ ਉਹ ਆਏ ਨਹੀਂ ਲੋਕ, ਇਹ ਜਿਹੜੇ ਮੇਨ ਹੁੰਦੇ ਸੀ ਇਮੀਗ੍ਰੈਂਟ ਜਿਹੜੇ ਲੇਬਰ ਵਰਕਰ ਸੀਗੇ ਉਹ ਆਏ ਨਹੀਂ। ਉਹਨੇ ਉਹਦੀ ਥਾਂ ਤੇ ਗੋਰੇ ਹਾਇਰ ਕੀਤੇ। ਉਹ ਕਹਿੰਦੇ ਵੀ ਇੱਕ ਤਾਂ ਭਾਰੇ ਏਡੇ ਤੇ ਮਸਾਂ ਸੰਤਰੇ ਤੋੜਦੇ ਸੀਗੇ
ਤੇ ਦੁਪਹਿਰ ਨੂੰ 12 ਕੁ ਵਜੇ ਕਹਿੰਦੇ ਵੀ ਹੁਣ ਅਸੀਂ ਘਰ ਨੂੰ ਚੱਲਨੇ ਆ, ਕਹਿੰਦੇ ਵੀ ਐ ਤਾਂ ਨਹੀਂ ਸੰਤਰੇ ਜਿਹੜੇ ਉਹ ਟੁੱਟਣੇ। ਸੋ ਇਦਾਂ ਦਾ ਅਸਰ ਵੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਟਰੰਪ ਹੋਣਾ ਦੇ ਇਹ ਜਿਹੜੇ ਲੋਕ ਆ ਨਾ, ਕਾਫੀ ਵੱਡੇ ਸਪੋਰਟਰ ਜਿਹੜੇ ਫਾਰਮਰਸ ਨੇ ਬਹੁਤ ਸਪੋਰਟ ਜਿਹੜੀ ਕੀਤੀ ਹੈ, ਪਰ ਇਸ ਪਾਲਿਸੀ ਦਾ ਜਿਹੜਾ ਅਸਰ ਪੈ ਰਿਹਾ, ਨੋ ਡਾਊਟ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਠੀਕ ਹੋਣ ਤੋਂ ਪਹਿਲਾਂ ਤੁਹਾਨੂੰ ਮਾੜਾ ਥੋੜਾ ਜਿਹਾ ਵਕਤ ਆ ਉਹ ਦੇਖਣਾ ਜਿਹੜਾ ਉਹ ਪਊਗਾ, ਪਰ ਇਦਾਂ ਦਾ ਵਕਤ ਨਾ ਆ ਜਾਵੇ ਵੀ ਉਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਡਾਊਨ ਜਿਹੜੀਆਂ ਉਹ ਚਲੇ ਜਾਣ। ਸੋ ਬੈਲੈਂਸ ਜਿਹਾ ਜਿਹੜਾ ਉਹ ਬਣਾ ਕੇ ਰੱਖਣ ਦੀ ਜਿਹੜੀ ਉਹ ਲੋੜ ਆ। ਪਰ ਟਰੰਪ ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਵਿੱਚ ਇਹ ਕਲੀਅਰ ਕੀਤਾ ਹੈ, ਟੌਮ ਹੋਮਨ ਉਹਨਾਂ ਨੇ ਇਹ ਜਿਹੜਾ ਕਲੀਅਰ ਕੀਤਾ, ਜਿਹੜੇ ਬਾਰਡਰਸ ਆਰ ਨੇ ਡਜ਼ ਨਾਟ ਮੈਟਰ, ਚਾਹੇ ਉਹ ਕਹਿੰਦੇ ਆ ਵੀ ਉਹ ਜਿਹੜੇ ਇਹਨਾਂ ਨੇ ਕ੍ਰਿਮੀਨਲ ਐਕਟੀਵਿਟੀ ਕੀਤੀਆਂ ਅਸੀਂ ਉਹਨਾਂ ਨੂੰ ਫੜਨਾ ਆ, ਪਰ ਉਹਨਾਂ ਨੇ ਸਪਸ਼ਟ ਕੀਤਾ ਵੀ ਭਾਈ ਜਿਹੜਾ ਵੀ ਆਇਆ ਉਹ ਅੜਿੱਕੇ ਜਿਹੜਾ ਉਹਨਾਂ ਦੇ ਆਊਗਾ ਉਸ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਜਿਹੜਾ ਆ ਉਹ ਕਰਨਾ ਹੀ ਕਰਨਾ ਆ, ਕਿਉਂਕਿ ਵਾਈਟ ਹਾਊਸ ਦੀ ਇਹ ਪਾਲਿਸੀ ਆ ਵੀ ਜਿਹੜਾ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹੁੰਚਿਆ ਆ ਉਸ ਨੂੰ ਉਹ ਕ੍ਰਿਮੀਨਲ ਹੀ ਮੰਨਦੇ ਨੇ ਜੀ। ਦੂਸਰੀ ਜਿਹੜੀ ਕਨਫਰਮੇਸ਼ਨ ਚੱਲ ਰਹੀ ਹੈਗੀ ਆ ਜੀਓਪੀ ਦੀ, ਤੁਲਸੀ ਗੈਬਟ ਦੀ। ਲੱਗਦਾ ਆ ਵੀ ਤੁਲਸੀ ਗੈਬਟ ਨੂੰ ਜਿਹੜੀ ਕਮੇਟੀ ਇਸ ਟਾਈਮ ਹੀਅਰਿੰਗ ਚੱਲ ਰਹੀ ਹੈਗੀ ਆ, ਜਿਹਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਹੀ ਆ, ਇਹ ਸੈਨੇਟ ਨੂੰ ਫਾਰਵਰਡ ਕਰ ਦੇਣਗੇ ਤੇ ਉਹਨਾਂ ਦੀ ਕਨਫਰਮੇਸ਼ਨ ਦੇ ਚਾਂਸ ਕਾਫੀ ਲੱਗਦੇ ਹੈਗੇ ਆ। ਪਰ ਇੱਕ ਕੁਐਸਚਨ ਜੋ ਉਹਨਾਂ ਨੂੰ ਖਾਸ ਕਰਕੇ ਇਹ ਪੁੱਛਿਆ ਗਿਆ ਸੀਗਾ ਵੀ ਇੰਡੀਅਨ ਗਵਰਨਮੈਂਟ ਦਾ ਇੱਕ EMPLOYEE ਜਿਸ ਨੇ ਡਾਇਰੈਕਟ ਕੀਤਾ ਸੀ ਅਸੈਸੀਨੇਸ਼ਨ ਅਟੈਂਪਟ ਅਗੇਂਸਟ ਅ ਸਿੱਖ ਐਕਟਿਵਿਸਟ, ਜੋ ਕਿ US ਦਾ ਸਿਟੀਜ਼ਨ ਆ, ਨਿਊਯਾਰਕ ਦੇ ਵਿੱਚ ਸਪ੍ਰਿੰਗ 2023 ਚ, ਉਹਦੇ ਬਾਰੇ ਕੀ ਜਿਹੜੇ ਤੁਹਾਡੇ ਵਿਚਾਰ ਹੈਗੇ ਆ? ਉਹਦੇ ਬਾਬਤ ਜਿਹੜੀ ਤੁਲਸੀ ਗੈਬਟ ਆ ਉਸਨੇ ਇਹ ਕਿਹਾ ਆ ਵੀ ਜਿਹੜੇ ਕ੍ਰੈਡੀਬਲ ਐਲੀਗੇਸ਼ਨਸ ਆਫ ਐਨੀ ਫੋਰਨ ਕੰਟਰੀ directing assassination against US citizens, especially on American soil, is a grave concern and must be investigated. ਸੋ ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਤੇ ਬਹੁਤ ਚਿੰਤਾ ਵਾਲੀ ਗੱਲ ਆ ਤੇ ਇਹਨੂੰ ਪੂਰੀ ਤਰ੍ਹਾਂ ਜਿਹੜਾ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਹੈਗਾ ਤੇ the results of the investigation and intelligence must be provided to the president and policy makers so they can make the best informed decisions related to the alleged incident as well as the bilateral relationship. ਸੋ ਇਹ ਉਹ ਹੱਕ ਚਾਹੀਏ ਵੀ ਹਾਂ ਜੇ ਕੋਈ ਸਾਡੇ ਸਿਟੀਜ਼ਨ ਨੂੰ ਮਾਰਦਾ ਆ ਉਹਦੀ ਇਹ ਬਹੁਤ ਚਿੰਤਾ ਵਾਲੀ ਗੱਲ ਆ ਤੇ ਪੂਰੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਉਹ ਰਿਪੋਰਟ ਪ੍ਰੈਜ਼ੀਡੈਂਟ ਟਰੰਪ ਨੂੰ ਦੇਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਆ ਉਹਨਾਂ ਦੇ ਉੱਤੇ ਲੈਣਾ ਚਾਹੀਦਾ ਹੈ ਜੀ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਨਾਲ ਰਿਪੋਰਟ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਆਪਾਂ ਗੱਲ ਕਰ ਰਹੇ ਸੀ, ਥੋੜੀ ਜਿਹੀ ਦੱਸਦੇ ਜਾਈਏ। ਕੁਝ ਜਿਹੜੇ ਮਾਈਗ੍ਰੈਂਟਸ ਟਰੰਪ ਉਹਨਾਂ ਨੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਜਿਹੜੇ ਅਰੈਸਟ ਕੀਤੇ ਸੀਗੇ, ਥਾਂ ਦੀ ਘਾਟ ਹੋਣ ਕਰਕੇ ਉਹਨਾਂ ਨੇ ਅਮਰੀਕਾ 'ਚ ਦੁਬਾਰਾ ਜਿਹੜੇ ਉਹਨਾਂ ਨੂੰ ਵੀ ਛੱਡਣੇ ਪੈ ਗਏ। ਸੋ ਸੇਮ ਉਹੀ ਚੀਜ਼ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਪਹਿਲੇ ਪ੍ਰਸ਼ਾਸਨਾਂ ਦੇ ਵਿੱਚ ਜਿਹੜੀ ਉਹ ਹੁੰਦੀ ਰਹੀ ਆ। ਸੋ ਕਹਿੰਦੇ ਵੀ ਆਈਸ ਨੂੰ ਜਿਹੜੇ ਉਹ ਮਾਈਗ੍ਰੈਂਟਸ ਆ ਮੋਨੀਟਰਿੰਗ ਪ੍ਰੋਗਰਾਮਸ ਦੇ ਉੱਤੇ ਲਾ ਕੇ ਉਹਨਾਂ ਨੂੰ ਜਿਹੜਾ ਉਹ ਛੱਡਣਾ ਪਿਆ ਆ। ਹੁਣ ਤੱਕ 8000 ਤੋਂ ਵੱਧ ਇਮੀਗ੍ਰੈਂਟਸ ਫੈਡਰਲ ਏਜੰਟਸ ਦੇ ਦੁਆਰਾ ਇਨੈਗੂਰੇਸ਼ਨ ਡੇ ਤੋਂ ਲੈ ਕੇ ਗ੍ਰਿਫਤਾਰ ਕੀਤੇ ਗਏ ਆ। ਹਿਸਟੋਰਿਕ ਜਿਹੜੀ ਮਾਸ ਡੈਪੋਟੇਸ਼ਨ ਆ ਉਹ ਚੱਲ ਰਹੀ ਆ, ਪਰ ਨਿਊਜ਼ ਏਜੰਸੀਜ਼ ਨੂੰ ਇਹ ਜਿਹੜੀ ਆ ਉਹ ਪਤਾ ਜਿਹੜਾ ਉਹ ਲੱਗਾ ਆ ਵੀ US ਦੇ ਵਿੱਚ ਥਾਂ ਦੀ ਜਿਹੜੀ ਉਹ ਇਹਨਾਂ ਨੂੰ ਘਾਟ ਹੋਣ ਕਰਕੇ ਇਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਵਾਪਸ ਵੀ ਛੱਡ ਦਿੱਤਾ ਹੈਗਾ ਆ। ਸ਼ਿਕਾਗੋ, ਨਿਊਯਾਰਕ ਤੇ ਹੋਰ ਜਿਹੜੇ ਫੈਡਰਲ ਏਜੰਸੀ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਜਿਹੜਾ ਉਹ ਸੱਦਿਆ ਗਿਆ ਹੈਗਾ ਆ ਅਰੈਸਟ ਨੂੰ ਜਿਹੜਾ ਉਹ ਹੋਰ ਵਧਾਉਣ ਦੇ ਲਈ। ਪਰ ਜੇ ਹੁਣ ਥਾਂ ਦੀ ਘਾਟ ਹੋਈ ਤਾਂ ਹਰਜੋਤ ਸਿੰਘ ਜੀ ਹੋਰ ਵੀ ਜੇ ਲੋਕ ਗ੍ਰਿਫਤਾਰ ਵੀ ਕਰੀ ਜਾਣਗੇ ਤਾਂ ਫਿਰ ਜੇ ਉਹਨਾਂ ਨੂੰ ਛੱਡਣਾ ਹੀ ਪੈ ਗਿਆ ਤਾਂ ਫਿਰ ਉਸ ਦਾ ਅਸਰ ਵੀ ਜਿਹੜਾ ਉਹ ਕਿੰਨਾ ਕੁ ਜਿਹੜਾ ਉਹ ਰਹੂਗਾ, ਫਿਰ ਤਾਂ ਸੇਮ ਥਿੰਗ ਜਿਹੜੀ ਉਹ ਹੋਊਗੀ। ਸੋ ਗੁਆਂਟਾਨਾਮੋ ਬੇ ਦੇ ਵਿੱਚ 30,000 ਬੈੱਡ ਲਾਉਣ ਦੀ ਜਿਹੜੀ ਗੱਲ ਚੱਲੀ ਆ, ਲੱਗਦਾ ਵੀ ਉੱਤੇ ਵੀ ਕੰਮ ਜਲਦੀ ਇਹਨਾਂ ਨੇ ਤੋਰ ਕੇ ਉੱਥੇ ਲੋਕਾਂ ਨੂੰ ਜਿਹੜਾ ਉਹ ਘੱਲਣਾ ਸ਼ੁਰੂ ਕਰ ਦੇਣਾ ਹੈਗਾ ਜੀ। ਅਮਰੀਕਨ 에ਅਰਲਾਈਨ ਦਾ ਜਹਾਜ਼ ਜੋ ਕ੍ਰੈਸ਼ ਹੋਇਆ ਸੀ ਪੋਟੋਮੈਕ ਰਿਵਰ ਦੇ ਵਿੱਚ, ਉਹਦਾ ਜਿਹੜਾ ਇੰਜਨ ਆ ਉਹ ਲਿਫਟ ਕਰ ਲਿਆ ਗਿਆ ਤੇ ਬਲੈਕ ਬਾਕਸ ਵੀ ਜੋ ਆ ਉਹਦਾ ਲੱਭ ਗਿਆ ਹੈਗਾ ਆ ਤੇ ਜਿਹੜਾ ਕਰੂ ਆ ਉਹ ਹੁਣ ਉਹਦਾ ਪੂਰਾ ਜੋ ਰੈਕੇਜ ਆ ਕ੍ਰੈਸ਼ ਸਾਈਟ ਦੇ ਉੱਤੇ ਉਸ ਨੂੰ ਰਿਮੂਵ ਕਰ ਰਿਹਾ। ਕਾਫੀ ਕੰਪਲੈਕਸ ਜੌਬ ਆ। 67 ਜਾਣਿਆਂ ਦੀ ਮੌਤ ਹੋਈ ਜਿਹਦੇ ਵਿੱਚ 64 ਜਾਣੇ ਇਸ ਜਹਾਜ਼ ਦੇ ਵਿੱਚ ਸੀ ਤੇ 3 ਜਾਣੇ ਜਿਹੜੇ 3 ਫੌਜੀ ਸੀ ਉਹ ਹੈਲੀਕਾਪਟਰ ਦੇ ਵਿੱਚ ਸੀ ਜੀ। ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਉਸ ਤੋਂ ਅਗਲੇ ਹੀ ਦਿਨ ਮਿਲਦਾ ਇੱਕ ਫਿਲਡਲਫੀਆ ਦੇ ਵਿੱਚ ਜਹਾਜ਼ ਜਿਹੜਾ ਉਹ ਕ੍ਰੈਸ਼ ਹੋਇਆ, ਉਹ ਮੈਡੀਕਲ ਜਹਾਜ਼ ਸੀਗਾ
ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਦੇ ਲਈ ਲੈ ਕੇ ਜਾ ਰਿਹਾ ਸੀ। ਉਸ ਦੇ ਵਿੱਚ ਵੀ ਜਿਹੜੇ 6 ਜਾਣਿਆਂ ਦੀ ਮੌਤ ਹੋਈ ਸੀ। ਉਹ ਅੱਗ ਦੇ ਗੋਲੇ ਵਾਂਗੂ ਹੀ ਸਿੱਧਾ ਜਿਹੜਾ ਉਹ ਥੱਲੇ ਡਿੱਗਾ। ਘਰਾਂ ਨੂੰ ਵੀ ਉਸ ਦੇ ਵਿੱਚ ਅੱਗ ਲੱਗੀ। ਥੱਲੇ ਜਿੱਥੇ ਜਦ ਹਾਦਸਾ ਹੋਇਆ, ਜਿਹੜੀ ਗੱਡੀ ਦੇ ਵਿੱਚ ਜਾ ਕੇ ਵੱਜਿਆ ਸੀਗਾ, ਤਾਂ ਉਸ ਦੀ ਵੀ ਕਹਿੰਦੇ ਆ ਵੀ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਕਾਕਪਿਟ ਵੌਇਸ ਰਿਕਾਰਡਰ ਆ, ਇਨਵੈਸਟੀਗੇਟਰਸ ਜਿਹੜੇ ਆ ਉਸ ਦੀ ਭਾਲ ਜਿਹੜੀ ਉਹ ਕਰ ਰਹੇ ਆ, ਤਾਂ ਜੋ ਪਤਾ ਲੱਗੇ ਵੀ ਇਹ ਜਿਹੜਾ ਕੀ ਦਿੱਕਤ ਹੋਈ ਆ। ਮੈਡੀਕਲ ਜੈਟ ਸੀਗਾ ਤੇ ਮੈਕਸੀਕੋ ਬੇਸਡ ਕੰਪਨੀ ਦੇ ਦੁਆਰਾ ਇਸ ਨੂੰ ਆਪਰੇਟ ਕੀਤਾ ਜਾ ਰਿਹਾ ਸੀ। ਲੀਅਰ ਜੈਟ 55 에ਅਰਕ੍ਰਾਫਟ ਸੀਗਾ ਤੇ ਕਹਿੰਦੇ ਵੀ ਟ੍ਰੀਟਮੈਂਟ ਫਿਨਿਸ਼ ਹੋਈ ਸੀਗੀ ਇੱਕ ਪੀਡੀਆਟ੍ਰਿਕ ਪੇਸ਼ੈਂਟ ਦੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸ਼ਰਨਰਜ਼ ਚਿਲਡਰਨ ਹਸਪੀਟਲ ਦੇ ਵਿੱਚ ਸੀ, ਤੇ ਉਹ ਤੋਂ ਬਾਅਦ ਦੇ ਵਿੱਚ ਇਹ ਹਾਦਸਾਗ੍ਰਸਤ ਜਿਹੜਾ ਉਹ ਹੋ ਗਿਆ ਸੀਗਾ। ਬੜੀ ਮੰਦਭਾਗੀ ਜਿਹੜੀ ਗੱਲ ਆ ਉਹ ਬਣੀ ਆ। ਕੱਲ ਕਹਿੰਦੇ ਵੀ ਬਚਾਅ ਹੋ ਗਿਆ। ਇੱਕ ਹੋਰ ਜਹਾਜ਼ ਦੇ ਇੰਜਣ ਨੂੰ ਅੱਗ ਲੱਗੀ ਸੀ, ਪਰ ਉਸ ਨੂੰ ਅਬੋਰਟ ਕਰ ਦਿੱਤਾ ਗਿਆ। ਉੱਥੋਂ ਸਾਰਿਆਂ ਨੂੰ ਜਿਹੜਾ ਉਹ ਸੁਰੱਖਿਅਤ ਕੱਢਣ ਦੇ ਵਿੱਚ ਜਿਹੜੀ ਉਹ ਕਾਮਯਾਬੀ ਹੋਈ ਆ। ਸੋ ਪਿਛਲੇ ਕੁਝ ਦਿਨਾਂ ਦੇ ਵਿੱਚ ਜਹਾਜ਼ਾਂ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਜਿਹਾ ਜਿਹੜਾ ਉਹ ਪੈਦਾ ਹੋਣਾ ਸ਼ੁਰੂ ਹੋ ਚੁੱਕਾ ਆ, ਵੱਖ-ਵੱਖ ਜਿਹੜੇ ਇਹਨਾਂ ਹਾਦਸਿਆਂ ਦੇ ਕਰਕੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਰਾਜਕਰਮਵੀਰ ਸਿੰਘ ਜੀ। ਬਿਲਕੁਲ। ਇੱਕ ਜਿਹੜੀ ਚੀਜ਼ ਆ, ਜਿੱਦਾਂ ਸਟਾਕ ਮਾਰਕੀਟ ਦਾ ਤੁਸੀਂ ਦੱਸਿਆ ਵੀ ਪਹਿਲਾਂ ਪੂਰੀ ਤਰ੍ਹਾਂ ਲੜਖੜਾ ਗਈ ਸੀਗੀ, ਪਰ ਹੁਣ ਜਿੱਦਾਂ ਹੀ ਇਹ ਰਿਪੋਰਟ ਆਈ ਆ ਵੀ ਮੈਕਸੀਕੋ ਦੇ ਉੱਤੇ ਜਿਹੜੇ ਟੈਰਿਫ ਆ ਉਹ ਹੁਣ 1 ਮਹੀਨੇ ਦੇ ਲਈ ਐਕਸਟੈਂਡ ਹੋ ਗਏ ਆ। ਕੈਨੇਡਾ ਦੇ ਟਰੂਡੋ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ ਆ। ਉਹਦੇ ਕਰਕੇ ਜਿਹੜੀ ਮਾਰਕੀਟ ਆ ਉਹ ਰਿਕਵਰ ਹੋਣੀ ਜਿਹੜੀ ਉਹ ਸ਼ੁਰੂ ਹੋਈ ਆ। ਜਿਹੜੀ ਇੱਕ ਟਾਈਮ ਦੇ ਉੱਤੇ 600 ਪੁਆਇੰਟ ਤੋਂ ਥੱਲੇ ਚੱਲ ਰਹੀ ਸੀ, ਉਹ ਅਜੇ ਹੈ ਤਾਂ ਥੱਲੇ ਹੀ, ਪਰ ਉਹਨਾਂ ਮੰਦੇ ਹਾਲ ਜਿਹੜੇ ਅਜੇ ਨਹੀਂ ਆ। ਹੁਣ 100 ਤੇ 44 ਪੁਆਇੰਟ ਜਿਹੜੀ ਉਹ ਹਾਲ ਦੀ ਘੜੀ ਥੱਲੇ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ, ਸੋ ਹੁਣ ਆਪਾਂ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ, ਤੇ ਸ਼ਾਮ ਨੂੰ ਫਿਰ ਅਪਡੇਟ ਕੈਲੀਫੋਰਨੀਆ ਵਾਲੇ ਪ੍ਰੋਗਰਾਮ 'ਚ ਮਿਲਾਂਗੇ। ਤੇ ਹੁਣ ਤੋਂ ਬਾਅਦ ਦੇ ਜਿਹੜੇ ਪ੍ਰੋਗਰਾਮ ਆ ਉਹ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਓ। ਜੀ, ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਜਿਹੜਾ ਪੇਸ਼ ਕੀਤਾ ਜਾਊਗਾ 10 ਤੋਂ 11:30 ਵਜੇ ਦੇ ਵਿੱਚ। 11:30 ਤੋਂ ਲੈ ਕੇ ਤੇ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ। 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ। 2 ਤੋਂ 2:30 ਦੇ ਵਿੱਚ ਖਬਰਾਂ ਦਾ ਬੁਲਟਨ ਜਿਹੜਾ ਮਿੰਟੂ ਗੁਰਸਰੀਆ ਦੇ ਨਾਲ, ਤੇ 2:30 ਤੋਂ 3 ਦੇ ਵਿੱਚ ਰਿਸ਼ਤੇ ਪ੍ਰੋਗਰਾਮ। 3 ਤੋਂ 4 ਦੇ ਵਿੱਚ ਪ੍ਰੋਗਰਾਮ ਸਾਂਝੀ ਸਾਥ ਪੇਸ਼ ਕੀਤਾ ਜਾਊਗਾ। ਤੇ ਉਸ ਤੋਂ ਉਪਰੰਤ 4 ਤੋਂ 5:30 ਦੇਸੋ ਪ੍ਰਦੇਸ਼, 5:40 ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8 ਤੋਂ 8:30 ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਂਝ ਪਾਵਾਂਗੇ। ਸੋ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਮਸੂਦ ਮੱਲੀ ਹੋਣਾ ਦੇ ਨਾਲ। ਸੋ ਤੇ ਉਸ ਤੋਂ ਉਪਰੰਤ ਵੀ ਬਾਅਦ ਦੇ ਵਿੱਚ ਲਗਾਤਾਰ 24 ਘੰਟੇ 7 ਦਿਨ ਜਿਹੜੇ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿੰਦੇ ਆ। ਸੋ ਜਿਹੜੇ ਰੋਜ਼ ਦੇ ਪੰਜਾਬੀ ਰੇਡੀਓ USA ਦੇ ਨਾਲ, ਜੇ ਜਿਨ੍ਹਾਂ ਥਾਵਾਂ ਦੇ ਉੱਤੇ ਟੈਰੇਸਟਰੀਅਲ ਸਟੇਸ਼ਨ ਨਹੀਂ ਆ, AM FM ਸਟੇਸ਼ਨ ਦੀ ਰੇਂਜ ਨਹੀਂ ਆ, ਉੱਥੇ ਤੁਸੀਂ ਐਪ ਜਿਹੜੀ ਆ ਪੰਜਾਬੀ ਰੇਡੀਓ USA ਦੀ ਆਪਣੇ ਸਮਾਰਟਫੋਨ ਦੇ ਉੱਤੇ, ਚਾਹੇ ਐਂਡਰੋਇਡ ਦਾ ਫੋਨ ਆ ਚਾਹੇ ਆਈਫੋਨ ਆ, ਤੁਸੀਂ ਉਸ ਦੇ ਵਿੱਚ ਡਾਊਨਲੋਡ ਕਰਕੇ ਉੱਥੇ ਸੁਣ ਸਕਦੇ ਹੈਗੇ ਆ। ਬਾਕੀ ਬਹੁਤ ਸਾਰੀਆਂ ਝੂਠੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਫੈਲਾਈਆਂ ਜਾਂਦੀਆਂ ਆ ਪਿਛਲੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਸੀਗੀ ਵੀ ਗੁਰੂ ਘਰ 'ਚ ਛਾਪੇ ਮਾਰੇ ਗਏ ਆ। ਸੋ ਆਪਾਂ ਦੋਨੋਂ ਜਾਣੇ ਕੋਸ਼ਿਸ਼ ਕਰਦੇ ਆ ਜਿਹੜੀ ਬਿਲਕੁਲ ਸਹੀ ਖਬਰ, ਜਿਹੜੀ ਘੱਟੋ ਘੱਟ 2-3 ਨਿਊਜ਼ਪੇਪਰ, ਚਾਹੇ ਉਹ ਵਾਲ ਸਟਰੀਟ ਜਰਨਲ ਹੋਵੇ, ਫੋਰਚੂਨ ਹੋਵੇ, ਜਾਂ ਨਿਊਯਾਰਕ ਟਾਈਮ ਹੋਵੇ, LA ਟਾਈਮ ਹੋਵੇ, ਉਹਨਾਂ ਦੇ ਦੇਖ ਕੇ ਵੀ ਹਾਂ ਕਨਫਰਮ ਆ, ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ, ਤਾਂ ਕਿ ਤੁਹਾਡੇ ਤੱਕ ਜਿਹੜੀ ਆ ਸਹੀ ਇਨਫੋਰਮੇਸ਼ਨ ਉਹ ਪਹੁੰਚ ਸਕੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।